ਸਾਡੇ ਕੋਲ ਇਸ ਟਾਈਮ ਜੀ ਉਸਤਾਦ ਲੋਕ ਬੈਠੇ ਜੀ ਸਾਡੇ ਬਾਬਨ ਨਗਰ ਤੋਂ। ਉਹ ਦੇਖਿਓ ਚੁੱਪ ਕਰਾ ਲਾ, ਚੁੱਪ ਕਰਾ ਦੇ ਪੈਂਦੀਆਂ ਜੀ, ਫਸ ਗਏ। ਸ਼ੋਰੇ ਵਾਲੀਆਂ ਭਿੰਡੀਆਂ ਖਾਧੀਆਂ ਜੀ? ਹਾਂਜੀ ਖਾਧੀਆਂ। ਅੱਛਾ ਜੀ, ਖਾਧੀਆਂ ਜੀ। ਉਹ ਇਦਾਂ ਨਾ ਜੀ ਸ਼ੋਰਾ, ਇਹਦਾ ਸ਼ੋਰਾ ਬਣਦਾ ਨਹੀਂ ਹੈਗਾ, ਅੱਛਾ ਜੀ। ਉਹ ਬਣਾਉਣਾ ਪੈਂਦਾ। ਬਹੁਤ ਜ਼ਿਆਦਾ ਆ ਰਿਹਾ ਜੀ। ਜਾਂ ਤਾਂ ਇਹਦਾ ਬੋਰ ਬਹਿ ਗਿਆ ਹਾਂਜੀ। ਤੇ ਜਾਂ ਇਹਦੇ ਫਿਲਟਰ ਨੂੰ ਕੋਈ ਸੁਰਾਖ ਹੋ ਗਿਆ ਜੀ, ਜਿਹਦੇ ਚੋਂ ਰੇਤਾ ਖਿੱਚ ਰਿਹਾ ਜੀ। ਇਹ ਹੁਣ ਬਿਹਤਰ ਇਹ ਆ ਵੀ ਹੁਣ ਮਿਸਤਰੀ ਸੱਦ ਕੇ ਜਾਂ ਇਹਦਾ ਬੋਰ ਚੈੱਕ ਕਰਾਓ, ਅੱਛਾ ਜੀ, ਜਾਂ ਫਿਲਟਰ ਚੈੱਕ ਕਰਾਓ। ਪਿਆਜ਼ਾਂ ਦਾ ਮਸਾਲਾ ਬਣਾ ਕੇ ਨਾ ਵਿੱਚ ਟਮਾਟਰ, ਪਿਆਜ਼, ਹਰੀ ਮਿਰਚਾਂ, ਲਸਣ, ਅਦਰਕ ਸਾਰਾ ਉਹਦਾ ਮਸਾਲਾ ਬਣਾਇਆ। ਫਿਰ ਉਹਦੇ ਵਿੱਚ ਬੋਇਲ ਕੀਤਾ ਹੋਇਆ ਨਾ ਬੜਾ ਗੋਸ਼ਤ, ਜਿਹਨੂੰ ਕੱਟੇ ਦਾ ਗੋਸ਼ਤ ਕਹਿੰਦੇ, ਉਹ ਡਾਲਿਆ। ਠੀਕ ਆ। ਤੇ ਉਸ ਤੋਂ ਬਾਅਦ ਹੁਣ ਭਿੰਡੀ ਪਾਤੀ ਆ ਤੇ ਭਿੰਡੀ ਨੂੰ ਹੁਣ ਤਕਰੀਬਨ 10 ਮਿੰਟ ਦਮ ਤੇ ਰੱਖਾਂਗੇ। अस्सलाम वालेकुम जी। सियाने कहते भी माली दी यारी बागों बार। तुसीं देख रहे हैं भी इस टाइम मैदान सजिया, धुएं निकल रहे हैं, फौजां आपदे कामां नूं लगियां। बड़ी देर दी फरमाइश सी भिंडी गोश्त दी भी भिंडी गोश्त पका के खाना, ते अज साडी ओह सुनी गई, अज फरमाइश पूरी हो रही है। जिहड़ी गल मैं कीती है भी माली दी यारी बागों बार, बाबा शौंकी बैठा सारी उम्र बागां दा काम कीता, नूं पुछदे आं भी इहदी वंड करो जी। हाँ जी, अस्सलाम वालेकुम जी। वालेकुम सलाम। ਉਹ ਜੀ ਬਾਤ ਇਹ ਹੈਗੀ ਆ ਵੀ ਜਦੋਂ ਵਿੱਚ ਜਾਣਾ ਨਾ, ਕਿਸੇ ਨੂੰ ਕਹਿਣਾ ਆ ਜਾਵੇ, ਉਹਦੀ ਮਹਿਮਾਨ ਨਵਾਜ਼ੀ ਕਰਨ ਵਾਸਤੇ, ਉਹਦੇ ਨਾਲ ਮਹਿਮਾਨ ਨਵਾਜ਼ੀ ਵੀ ਕਰਨੀ ਆ, ਉਹਨੂੰ ਖਿਲਾਣਾ ਪਿਲਾਣਾ ਵੀ ਹੈਗਾ। ਫਿਰ ਉਹਦੇ ਜਦੋਂ ਘਰ ਨੂੰ ਜਾਣਾ, ਉਹਦੇ ਵਾਸਤੇ ਜੇ ਕੋਈ 10 ਦਾਣੇ ਤਾਂ ਫਿਰ ਕੋਈ ਨਹੀਂ, ਉਹ ਕੋਈ 200 ਦਾਣਾ ਵੀ ਉਹਨੂੰ ਦੇਣਾ ਕਿਸੇ ਸ਼ਹਿਰ, ਜਿਹੜੀ ਸ਼ੈ ਵੀ ਹੈਗੀ ਆ। ਅੱਛਾ, ਉਹ ਇਸ ਤਰ੍ਹਾਂ ਕਰਕੇ ਵੀ ਉਹ ਬਾਗੋਂ ਬਾਹਰ ਇਹ ਨੁਕਸਾਨ ਦੇ ਆ, ਅੰਦਰ ਦੇ ਵਿੱਚ ਆ। ਅੱਛਾ, ਬਾਹਰ ਰਹੇ ਉਹ ਬਾਰੇ ਬਾਰ ਦੁਆ ਸਲਾਮ ਕਰੋ, ਉਹਨੂੰ ਟਾਲ ਦਿਓ, ਚਲੇ ਜਾਵੇ ਆਪਣੇ ਘਰ ਨੂੰ। ਉਹ ਯਾਰੀ ਕੋਈ ਨਹੀਂ ਜੀ। ਉਹ ਯਾਰੀ ਆ, ਜਿਹੜੀ ਕੋਈ ਯਾਰੀ ਤਾਂ ਨਾ ਹੋਈ, ਹਾਂ, ਉਹ ਤਾਂ ਗੋਂਗਲੂਆਂ ਤੋਂ ਮਿੱਟੀ ਲਾਉਣੀ ਆ, ਉਸ ਤੋਂ ਜਾਨ ਛਡਾਉਣੀ ਆ, ਛਡਾਉਣੀ ਹੈ। ਕਿਉਂਕਿ ਉਹਨੇ ਨੁਕਸਾਨ ਕਰਨ ਨੂੰ ਜਾਣਾ। ਉਹ ਯਾਰੀ ਤਾਂ ਉਹ ਆ ਜਿਹੜਾ ਨੁਕਸਾਨ ਹੋਵੇ ਥੋੜਾ ਬਹੁਤਾ, ਹਾਂਜੀ। ਝੱਲੇ। ਹਾਂ। ਯਾਰੀ ਦਾ ਤਾਂ ਮਤਲਬ ਹੈ ਉਹ ਝੱਲੇ, ਪਰ ਨਹੀਂ ਵਿੱਚ ਸਾਰੇ ਬੰਦੇ ਐਸੇ ਨਹੀਂ ਹੁੰਦੇ, ਝੱਲਣ ਵਾਲੇ ਵੀ ਨਹੀਂ ਹੁੰਦੇ। ਕਈ ਨੁਕਸਾਨ ਖਾਣ ਵਾਲੇ ਹੁੰਦੇ ਆ, ਕਈ ਨੁਕਸਾਨ ਦੇਣ ਵਾਲੇ। ਹਾਂਜੀ, ਦਾਰੀ ਨਾਲ ਯਾਰੀ ਆ ਜੀ। ਜੇ ਕੋਈ ਬਾਗ 'ਚ ਵੜੇ ਉਹਦੀ ਦਾਰੀ ਕਰਨੀ ਚਾਹੀਦੀ ਹੈ। ਦਾਰੀ ਤਾਂ ਕਰਨੀ ਪੈਂਦੀ ਹੈ। ਹਾਂ, ਤੇ ਅਸੀਂ ਆ ਬਾਗ ਦੇ ਅੰਦਰ ਦੇ ਬੇਲੀ ਜੀ। ਹਾਂਜੀ, ਤੁਸੀਂ ਜਿਹੜੀ ਫਰਮਾਇਸ਼ ਕਰਦੇ ਆ ਜੀ ਉਹ ਪੂਰੀ ਹੁੰਦੀ ਕਿ ਨਹੀਂ ਹੁੰਦੀ? ਹੁੰਦੀ ਹੈ ਜੀ, ਹੁੰਦੀ ਹੈ। ਹਾਂ, ਅਸੀਂ ਬਾਗੋਂ ਬਾਹਰ ਵਾਲੇ ਨਹੀਂ ਹੈ। ਠੀਕ ਹੈ ਜੀ, ਹਾਂਜੀ, ਸਹੀ ਬਾਤ ਹੈ ਜੀ ਤੁਹਾਡੀ। ਜਦੋਂ ਤੁਸੀਂ ਬਾਗ 'ਚ ਵੜੋਗੇ ਜੀ, ਤੁਹਾਡੀ ਬਿਲਕੁਲ ਹੋਊਗੀ ਜੀ ਪੁੱਛ ਦੱਸ। ਹਾਂ, ਪੁੱਛ ਦੱਸ ਹੋਗੀ, ਪੁੱਛ ਦੱਸ ਹੋਣੀ ਚਾਹੀਦੀ ਆ। ਹਾਂਜੀ। ਨਿਸ਼ਾਨ ਸਾਹਿਬਾ ਤੁਸੀਂ ਲਾਇਓ ਜੀ, ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ। ਤੁਸੀਂ ਆਪਣਾ ਰੁਝੇਵੇਂ 'ਚੋਂ ਟਾਈਮ ਕੱਢਿਆ ਜੀ ਖਸੂਸੀ ਤੌਰ ਤੇ ਇਹ ਦੱਸੋ ਜੀ ਅੱਜ ਵੀ ਥੋੜਾ ਜਿਹਾ ਦੱਸ ਦਿਓ ਇੱਕ ਵਾਰੀ ਬਰੀਕੀ 'ਚ ਕੀ ਬਣ ਰਿਹਾ ਜੀ। ਅੱਜ ਅਸੀਂ ਬਣਾਉਣ ਲੱਗੇ ਆ, ਸਾਨੂੰ ਬੜੀ ਨਾ ਫਰਮਾਇਸ਼ ਆ ਰਹੀ ਸੀ ਭਿੰਡੀ ਗੋਸ਼ਤ ਦੀ। ਵਾਹ ਵਾਹ, ਵੱਡਾ ਗੋਸ਼ਤ ਆ ਜੀ ਤੇ ਨਾਲ ਭਿੰਡੀ ਆ। ਗੋਸ਼ਤ ਨਿੱਕਾ ਨਿੱਕਾ ਹੋਣਾ ਚਾਹੀਦਾ ਸੀ। ਗੋਸ਼ਤ ਬੋਟੀ ਨਿੱਕੀ ਨਿੱਕੀ ਕਰਾਈ ਅੱਛਾ, ਉਂਝ ਵੱਡਾ। ਉਂਝ ਵੱਡਾ ਗੋਸ਼ਤ। ਠੀਕ ਆ। ਠੀਕ ਆ। ਤੇ ਪਿਆਜ਼ ਅਸੀਂ ਕੱਟ ਲਿਆ ਭਿੰਡੀ ਵਾਸਤੇ। ਚਾਚਾ ਬੂਟਾ ਲਸਣ ਬਣਾ ਰਿਹਾ ਆ ਤੇ ਕੁੱਕਰ ਚੜਾਤਾ ਆ। ਪਹਿਲਾਂ ਅਸੀਂ ਗੋਸ਼ਤ ਨੂੰ ਸਾਰਿਆਂ ਤੋਂ ਪਹਿਲਾਂ ਥੋੜਾ ਜਿਹਾ ਬੋਇਲ ਕਰਾਂਗੇ। ਅੱਛਾ ਜੀ, ਠੀਕ ਆ। ਉਸ ਤੋਂ ਬਾਅਦ ਫਿਰ ਭਿੰਡੀ ਨੂੰ ਫਰਾਈ ਕਰਾਂਗੇ। ਅੱਛਾ, ਤੇ ਉਸ ਤੋਂ ਬਾਅਦ ਉਸੇ ਘਿਓ ਦੇ ਵਿੱਚ ਪਿਆਜ਼ ਫਰਾਈ ਕਰਕੇ ਤੇ ਭਿੰਡੀ ਨੂੰ ਕੱਢ ਲਾਂਗੇ। ਹਾਂ ਹਾਂ, ਬਾਕੀ ਫਿਰ ਮਿਰਚ ਮਸਾਲੇ ਪਾ ਕੇ ਫਿਰ ਤੁਹਾਨੂੰ ਨਾਲ ਦਿਖਾਉਂਦੇ ਰਵਾਂਗੇ ਤੇ ਦੱਸਦੇ ਰਵਾਂਗੇ ਜੀ ਕਿਸ ਤਰ੍ਹਾਂ ਅਸੀਂ ਅੱਜ ਭਿੰਡੀ ਗੋਸ਼ਤ ਬਣਾਉਂਦੇ ਆ। ਪਿੰਡੀ ਗੋਸ਼ਤ ਦਾ ਜੀ ਬੜੀ ਵਾਰੀ ਇਹਨਾਂ ਨੂੰ ਚੇਤੇ ਕਰਾਇਆ ਵੀ ਯਾਰ ਪਿੰਡੀ ਜਾਂਦੀ ਪਈ ਆ, ਜਾਂਦੀ ਪਿੰਡੀ ਨੂੰ ਇੱਕ ਵਾਰੀ ਫੜ ਲਈਏ। ਹਾਂ, ਕਿਉਂ ਪਿੰਡੀ ਦਾ ਮੌਸਮ ਜਾ ਰਿਹਾ ਹੁਣ ਸਲਾਮ ਅਲੈਕਮ। ਇਸ ਤੋਂ ਬਾਅਦ ਗਾਂ ਜਿਵੇਂ ਜਿਵੇਂ ਠੰਡ ਆ ਰਹੀ ਹੈ ਪਿੰਡੀ ਮੁੱਕ ਜਾਣੀ, ਤੇ ਦੁਪਹਿਰ ਦਾ ਟਾਈਮ ਹੋਵੇ, ਤੰਦੂਰ ਦੀ ਰੋਟੀ ਹੋਵੇ, ਪਿੰਡੀ ਗੋਸ਼ਤ ਹੋਵੇ, ਨਿੱਕਾ ਨਿੱਕਾ ਗੋਸ਼ਤ ਕਰਕੇ ਪਾਇਆ ਹੋਵੇ, ਨਾਲ ਲੱਸੀ ਹੋਵੇ, ਚੋਪੜੀ ਰੋਟੀ ਹੋਵੇ, ਬਸ ਬਾਬਾ ਜੀ ਹੁਣ ਤਾਂ ਇਸ ਤੋਂ ਗਾਂ ਫਿਰ ਕਾਲੀ ਰਾਤ। ਕਾਲੀ ਰਾਤ ਆ ਇਸ ਤੋਂ ਗਾਂ ਦਾ ਫਿਰ ਕਾਲੀ ਰਾਤ। ਹਾਂਜੀ, ਅਸੀਂ ਅੱਜ ਤੁਹਾਨੂੰ ਇੱਕ ਹੋਰ ਬੰਦੇ ਨਾਲ ਵੀ ਮਿਲਾਣਾ ਜੀ। ਤੁਸੀਂ ਕਹੋਗੇ ਵੀ ਯਾਰ ਬੜਾ ਕਾਰੀਗਰ ਬੰਦਾ ਮਿਲਾਇਆ, ਤੇ ਇੱਕ ਵਾਰੀ ਚਾਚੇ ਬੂਟੇ ਨਾਲ ਪੁੱਛ ਦੱਸ ਕਰ ਲਈਏ। ਚਾਚਾ ਜੀ ਆਪਣਾ ਬਿਆਨ ਦਿਓ ਜੀ। ਸਾਡਾ ਬਿਆਨ ਕੀ ਆ ਜੀ? ਬਿਆਨ ਤਾਂ ਸਾਡਾ ਚੁੱਲ੍ਹਾ ਹੀ ਆ ਜੀ। ਅੱਛਾ ਜੀ, ਆਹੋ, ਬਿਆਨ ਤਾਂ ਸਾਡਾ ਜੀ, ਜਿਹੜਾ ਸਾਡਾ ਕੰਮ ਆ ਚੁੱਲ੍ਹੇ ਵਾਲਾ, ਬਿਆਨ ਤਾਂ ਸਾਡਾ ਚੁੱਲ੍ਹਾ ਹੀ ਆ ਜੀ। ਹਾਂ, ਤੇ ਅੱਜ ਜਿਹੜਾ ਜੀ ਅਸੀਂ ਹੁਣ ਤਿਆਰੀ ਕਰ ਰਹੇ ਹਾਂ ਜੀ ਇਨਸ਼ਾਅੱਲਾ ਜੀ, ਆਪਣੇ ਭਿੰਡੀ ਦੀ ਤੇ ਗੋਸ਼ਤ ਦੀ। ਹਾਂ, ਆ ਲਸਣ ਲੁਸਣ ਬਣਾ ਰਹੇ ਆ, ਮੁੰਡੇ ਨੂੰ ਲਾਇਆ ਹੋਇਆ, ਪਿਆਜ਼ ਕੱਟ ਲਿਆ ਉਹਨੇ, ਬਾ ਕੁੱਕਰ ਉੱਤੇ ਰੱਖ ਦਿੱਤਾ। ਤੇ ਹੁਣ ਸਬਜ਼ੀ ਬਾਕੀ ਅਸੀਂ ਮਿਰਚ ਮਸਾਲਾ ਤਿਆਰ ਕਰ ਰਹੇ ਹਾਂ ਜੀ। ਤੇ ਇਨਸ਼ਾਅੱਲਾ ਜਿੱਦਾਂ ਜਿੱਦਾਂ ਅੱਗੇ ਨਾਲ ਚਲਾਇਆ ਨਾ ਜੀ ਕੰਮ, ਉਹ ਦੱਸ ਫਿਰ ਨਾਲ ਹੀ ਦੱਸੀ ਜਾਵਾਂਗੇ। ਹੁਣ ਅਸੀਂ ਤੁਹਾਨੂੰ ਹੁਣ ਇੱਕ ਵਾਰੀ ਦੱਸ ਦਈਏ ਤੇ ਫਿਰ ਮੁੜ ਕੇ ਦੱਸਣਾ ਤਾਂ ਹੈ ਹੀ ਆ ਜੀ, ਉਹ ਯਾਦ ਭੁੱਲ ਜਾਂਦੀ ਆ। ਠੀਕ ਹੈ। ਤੇ ਜਿੱਦਾਂ ਜਿੱਦਾਂ ਅਸੀਂ ਪਕਾਇਆ, ਜੋ ਇਹਦੇ ਚ ਪਾਇਆ, ਜਿੱਦਾਂ ਪਾਇਆ, ਉਹ ਤੁਹਾਨੂੰ ਅਸੀਂ ਦੱਸੀ ਜਾਵਾਂਗੇ। ਕੁਛ ਪਾਓ ਜੀ ਫਿਰ। ਬਾ ਲੱਗੇ ਆ ਪਾਣ ਜੀ। ਆ ਹੋ ਗਿਆ ਜੀ ਕੰਮ ਤਿਆਰ। ਆਓ ਜੀ, ਆ ਬਈ ਨਿਸ਼ਾਨ, ਆ ਜਾ ਬਈ, ਆ ਜਾ। ਵਾਹ ਵੀ ਵਾਹ, ਆ ਜਾ ਵੀ ਸ਼ੇਰਾ। ਨਿਸ਼ਾਨ ਸਾਹਿਬ ਇਹ ਜਿਹੜੀ ਭਿੰਡੀ ਆ, ਹਾਂਜੀ,
ਇਹ ਗੰਢਿਆਂ ਨਾਲ ਤਾਂ ਇਹਦੀ ਬਹੁਤ ਬਣਦੀ ਜੀ। ਹਾਂਜੀ ਇਹਦੇ ਕਹਿੰਦੇ ਜਿੰਨੀ ਭਿੰਡੀ ਹੋਵੇ ਨਾ ਤਕਰੀਬਨ ਉਤਨੇ ਗੰਢੇ ਪੈਂਦੇ ਆ। ਹਾਂ ਕਿਲੋ ਭਿੰਡੀ ਆ ਤੇ ਅਸੀਂ 3 ਪਾ ਗੰਢੇ ਪਾਏ ਜੀ ਵਿੱਚ। ਅੱਛਾ ਤੁਸੀਂ ਤਾਂ ਫਿਰ ਪਾਈਆ ਘਟਾਏ ਆ। ਇਹ ਪਾਣੀ 'ਚ ਲੂਣ ਪਾ ਰਹੇ ਆ ਜੀ? ਹਾਂਜੀ ਇਹਦੇ ਚ ਨਾ ਜ਼ਰਾ ਗੋਸ਼ਤ ਉਬਾਲਣਾ, ਇਸ ਕਰਕੇ ਥੋੜਾ ਜਿਹਾ ਨਮਕ ਪਾ ਰਹੇ ਆ। ਹੂੰ ਤੇ ਗੋਸ਼ਤ ਵੀ ਪਾਓ ਜੀ। ਗੋਸ਼ਤ ਵੀ ਪਾਣ ਲੱਗੇ ਸਰਕਾਰ, ਉਸ ਤੋਂ ਬਾਅਦ ਨੰਬਰ ਜਿਹੜਾ ਗੋਸ਼ਤ ਦਾ ਹੀ ਆ। ਅੱਛਾ ਆ ਤੁਸੀਂ ਲਾ ਲਓ ਝਟਕ। ਵਾਹ ਬਈ ਵਾਹ। ਇਹ ਵੱਡਾ ਗੋਸ਼ਤ ਆ ਜੀ। ਹਾਂ ਇਹ ਵੱਡਾ ਵੱਡਾ ਨਹੀਂ ਹੁੰਦਾ ਵੀ ਵੱਡੇ ਡੰਗਰ ਦਾ, ਕੱਟੇ ਦਾ, ਬਹਿੜੇ ਦਾ, ਉਹ ਗੋਸ਼ਤ ਆ। ਨਿੱਕਿਆਂ ਦੇ ਵਿੱਚ ਕਿਹੜਾ ਕਿਹੜਾ ਆਂਦਾ? ਨਿੱਕਿਆਂ ਦੇ ਵਿੱਚ ਨਿੱਕਾ ਗੋਸ਼ਤ ਕਹਿੰਦੇ ਬੱਕਰੇ ਦੇ ਨੂੰ। ਅੱਛਾ ਫਿਰ ਉਹ ਸਾਰਿਆਂ ਤੋਂ ਨਿੱਕਾ ਮੁਰਗਾ ਹੁੰਦਾ? ਮੁਰਗੇ ਨੂੰ ਮੁਰਗਾ ਹੀ ਕਹਿੰਦੇ ਦਰਅਸਲ। ਵੱਡੇ ਡੰਗਰ ਦੇ ਗੋਸ਼ਤ ਨੂੰ ਜਿਹਦੇ ਚ ਵੱਛਾ ਹੋ ਗਿਆ, ਕੱਟਾ ਹੋ ਗਿਆ, ਇਹਨੂੰ ਕਿਹਾ ਜਾਂਦਾ ਵੱਡਾ, ਤੇ ਬੱਕਰੇ ਦੇ ਨੂੰ ਕਹਿੰਦੇ ਨਿੱਕਾ। ਵਾਹ ਜੀ ਵਾਹ। ਕਿਲੋ ਗੋਸ਼ਤ ਆ ਜੀ, ਕਿਲੋ ਭਿੰਡੀ ਆ। ਹਾਂ ਬੜਾ ਸਰੂਰ ਆਊਗਾ ਜੀ ਅੱਜ। ਅੱਛਾ ਜੀ ਤੇ ਕਿੰਨਾ ਕੁ ਟਾਈਮ ਦਾ ਕੰਮ ਆ ਜੀ ਇਹ? ਤਕਰੀਬਨ ਜੀ ਇਹ ਗੋਸ਼ਤ ਬਾਇਲ ਹੋਣ ਦੇ ਵਿੱਚ ਲੱਗ ਜਾਣੇ ਆਪਣੇ ਕੋਈ 20 ਤੋਂ 25 ਮਿੰਟ। ਉਸ ਤੋਂ ਬਾਅਦ ਭਿੰਡੀ ਨੇ ਜ਼ਿਆਦਾ ਤੋਂ ਜ਼ਿਆਦਾ 20 ਮਿੰਟ ਲੈਣੇ। ਇਹ ਟੋਟਲ ਆਪਾਂ ਕਹਿ ਸਕਦੇ 40 ਤੋਂ 45 ਮਿੰਟ ਦਾ ਜੀ ਕੁਕਿੰਗ ਪ੍ਰੋਸੈਸ ਹੈ ਇਹਦਾ ਸਾਰਾ। ਅੱਛਾ ਹਾਂਜੀ ਚਲੋ ਇੰਨਾ ਕੁ ਟਾਈਮ ਤਾਂ ਲੰਘ ਜੂ, ਪਤਾ ਵੀ ਨਹੀਂ ਹਾਂਜੀ ਲੱਗਦਾ। ਹਾਂਜੀ ਇੰਨਾ ਟਾਈਮ ਤਾਂ ਲੱਗ ਹੀ ਜਾਣਾ। ਅੱਛਾ ਜੀ ਤੁਸੀਂ ਕਰੋ। ਉਹ ਤੁਸੀਂ ਗੱਲ ਕਰਦੇ ਸੀ ਨਾ ਜੀ ਵੀ ਪਿਆਜ਼ ਦੀ ਵੀ ਕਿਲੋ ਭਿੰਡੀ ਹੋਵੇ ਤੇ ਕਿਲੋ ਹੀ ਪਿਆਜ਼ ਹੋਵੇ। ਹਾਂਜੀ ਉਹ ਉਦੋਂ ਪਿਆਜ਼ ਜ਼ਿਆਦਾ ਜ਼ਰੂਰਤ ਪੈਂਦੀ ਆ ਜਦੋਂ ਕੱਲੀ ਭਿੰਡੀ ਪਕਾਣੀ ਹੋਵੇ। ਇੱਥੇ ਜਾ ਜਦੋਂ ਭਿੰਡੀ ਹੋਵੇ ਨਾ ਜੀ ਕੱਲੀ ਭਿੰਡੀ ਸੁੰਗੜ ਜਾਂਦੀ ਆ, ਕਿਉਂਕਿ ਸੁੱਕੀ ਪੱਕਦੀ ਛੋਰਾ ਨਹੀਂ ਹੁੰਦਾ ਇਹਦੇ 'ਚ। ਹਾਂ ਇਹ ਹੁੰਦਾ ਸੁੱਕਾ ਸਾਲਣ। ਹਾਂ ਤੇ ਉਹ ਫਿਰ ਸੁੱਕਾ ਸਾਲਣ ਜਿਹੜਾ ਨਾ ਜੀ ਨਾਲ ਫਿਰ ਉਹਦੇ ਪਿਆਜ਼ ਪਾ ਕੇ, ਲੂਣ ਮਿਰਚ ਮਸਾਲਾ ਪਾ ਕੇ, ਟਮਾਟਰ ਪਾ ਕੇ, ਤੇ ਉਹ ਸਾਰਾ ਕੁਝ ਪਾ ਕੇ ਫਿਰ ਉਹਦੇ ਨਾਲ ਸਾਲਣ ਠੀਕ ਬਣ ਜਾਂਦਾ ਜੀ। ਅੱਛਾ ਆ ਛੋਰਾ ਨਹੀਂ ਹੁੰਦਾ ਇਹਦੇ 'ਚ। ਠੀਕ ਆ। ਹਾਂ ਤੇ ਇਹ ਹੁਣ ਅਸੀਂ ਇਨਸ਼ਾਅੱਲਾ ਇਹਦੇ 'ਚ ਅੱਜ ਜਿਹੜਾ ਜੀ ਗੋਸ਼ਤ ਪਾਵਾਂਗੇ, ਹੂੰ ਮਿਰਚ ਮਸਾਲਾ ਨਾਲ ਬਣਾਵਾਂਗੇ, ਨਾਲ ਵਿੱਚ ਇਹਦੇ ਮਿਕਸ ਹੋ ਜਾਏਗਾ ਨਾ। ਹਾਂ। ਕਿਉਂਕਿ ਪਿੰਡੀ ਦਾ ਛੋਰਾ ਨਹੀਂ ਬਣਦਾ। ਪਿੰਡੀ 'ਚ ਜਿਹੜੀ ਸ਼ੈ ਵੀ ਪਾਣੀ ਆ ਨਾ ਜੀ ਤੁਸੀਂ, ਇਹਦਾ ਸਾਲਣ ਸੁੱਕਾ ਹੀ ਬਣਾਉਣਾ ਜੀ। ਸੁੱਕਾ। ਹਾਂ ਇਹਦੇ ਨਾਲ ਛੋਰਾ ਨਹੀਂ ਬਣਦਾ ਜੀ। ਬਾਬਾ ਸ਼ੌਕੀ ਕਹਿੰਦਾ ਕਿ ਛੋਰੇ ਵਾਲੀਆਂ ਭਿੰਡੀਆਂ ਵੀ ਖਾਧੀਆਂ ਹੈਗਾ? ਖਾ ਲੀਆਂ ਹੋਣੀਆਂ ਜੀ। ਦੇਖੋ ਅਸੀਂ ਤਾਂ ਇਹ ਗੱਲ ਨਹੀਂ ਕਹਿ ਸਕਦੇ ਬਈ ਨਹੀਂ ਖਾਧੀਆਂ। ਉਹਨੇ ਇੱਕ ਬੰਦੇ ਨੇ ਖਾਧੀਆਂ ਤੇ ਕਹਿੰਦਾ ਨਾ ਜੀ, ਹਾਂ ਹਾਂ ਤੇ ਅਸੀਂ ਹੁਣ ਉਹਨੂੰ ਕਿੱਦਾਂ ਕਹੀਏ ਵੀ ਤੂੰ ਨਹੀਂ ਖਾਧੀਆਂ। ਹਾਂਜੀ ਕੁੱਕਰ ਤਾਰ ਲਓ ਥੱਲੇ, ਅੱਛਾ। ਇਹਨੂੰ ਬੰਦ ਕਰ ਲਈਏ ਇੱਕ ਵਾਰੀ, ਸੀਟੀ ਲਾ ਦਈਏ ਇਹਦੇ। ਅੱਛਾ ਇਹਦੇ ਨਟ ਕਾਬਲੇ ਕੱਸ ਲਓ ਜੀ। ਕੱਸ ਲਈਏ ਜੀ, ਇੱਕ ਮਿੰਟ ਜੀ, ਹੁਣੇ ਕੱਸ ਲਈਏ। ਛੋਰੇ ਵਾਲੀਆਂ ਭਿੰਡੀਆਂ ਖਾਧੀਆਂ ਜੀ? ਹਾਂਜੀ ਖਾਧੀਆਂ ਅੱਛਾ ਜੀ ਖਾਧੀਆਂ ਜੀ। ਉਹ ਇਦਾਂ ਨਾ ਜੀ ਛੋਰਾ, ਇਹਦਾ ਛੋਰਾ ਬਣਦਾ ਨਹੀਂ ਹੈਗਾ। ਅੱਛਾ ਜੀ ਉਹ ਬਣਾਉਣਾ ਪੈਂਦਾ। ਉਹ ਜਿਹੜਾ ਘਿਓ ਹੁੰਦਾ ਨਾ ਉਹ ਲਾਫ ਕਢਾਣੀ ਪੈਂਦੀ ਹੈ ਵੀ ਇਹ ਕੱਢ ਦਿਓ ਜੀ ਮੈਨੂੰ ਆ ਪਾਣੀ ਜਿਹਾ ਪਤਲਾ ਜਿਹਾ। ਅੱਛਾ ਅੱਛਾ ਉਹਨੂੰ ਕਿਹਾ ਗਿਆ ਛੋਰਾ ਜੀ। ਹੂੰ ਬਾਕੀ ਇਹਨੂੰ ਛੋਰਾ ਇਹਦਾ ਬਣਦਾ ਨਹੀਂ ਹੈਗਾ। ਇਹਦਾ ਬਣਦਾ ਨਹੀਂ। ਇਹਦਾ ਬਣਦਾ ਨੀ, ਜਿਹੜਾ ਘਿਓ ਵਾਲੇ ਪਾਉਣਾ ਪੈਂਦਾ ਤਾਂ ਇਹਦਾ ਛੋਰਾ ਬਣ ਗਿਆ। ਉਹ ਪਤਲਾ ਹੋ ਗਿਆ, ਛੋਰਾ ਹੋ ਗਿਆ ਉਹ। ਹਾਂਜੀ ਕਹਿੰਦਾ ਜੀ ਠੁੰਗਾ ਮਾਰਦਿਆਂ ਨਾਲ ਹੀ ਟਨ ਖੜਕਣ, ਘੜੇ ਉਸਤਾਦਾਂ ਦੇ ਜਿਹੜੇ ਘੜੇ ਹੋਏ ਨੇ, ਆਸੀ ਕਿਸੇ ਜਮਾਤੋਂ ਨਹੀਂ ਫੇਲ ਹੁੰਦੇ, ਕਾਇਦੇ ਜੋੜਾ ਨਾ ਜਿਨ੍ਹਾਂ ਪੜ੍ਹੇ ਹੋਏ ਨੇ। ਸਾਡੇ ਕੋਲ ਇਸ ਟਾਈਮ ਜੀ ਉਸਤਾਦ ਲੋਕ ਬੈਠੇ ਜੀ ਸਾਡੇ ਬਾਬਨ ਨਗਰ ਤੋਂ। ਉਹ ਦੇਖਿਓ ਚੁੱਪ ਕਰਾ ਲਾ, ਚੁੱਪ ਕਰਾ ਦੇਣ, ਪੈਂਦੀਆਂ ਜੀ ਫਸ ਗਏ। ਸਾਡੇ ਕੋਲ ਉਸਤਾਦ ਜੀ ਜ਼ਿਲ੍ਹਾ ਬਹਾਵਲ ਨਗਰ ਡੂੰਗਾ ਬੂੰਗਾ ਜੀ, ਅੱਗੇ ਪਿੰਡ ਗੁਲਾਬ ਅਲੀ ਜੀ। ਗੁਲਾਬ ਅਲੀ ਦੇ ਵਿੱਚੋਂ ਉਸਤਾਦ ਅਲੀ ਅਕਬਰ ਵੱਟੂ ਸਾਹਿਬ ਆਏ ਜੀ। ਬੜਾ ਨਾਮ ਆ ਜੀ। ਇਹ ਤਾਜ਼ੀਦਾਰ ਆ, ਸਵਾਰ ਆ, ਜਿਹੜੇ ਘੋੜੀਆਂ ਨੂੰ ਸਬਕ ਦਿੰਦੇ ਆ ਜੀ, ਲਾਦੂ ਕੱਢਦੇ ਆ। ਲਾਦੀ ਕੱਢਣ ਵਾਸਤੇ ਸਾਡੀ ਜੁਗਣੀ ਨੂੰ ਨੇ ਜੀ ਇਹ ਤਸ਼ਰੀਫ ਲੈ ਕੇ ਜੀ ਆਇਆਂ ਨੂੰ, ਸਤ ਬਿਸਮਿਲ੍ਲਾ। ਸਾਡੇ ਸੱਦੇ ਦੇ ਉੱਤੇ ਪਹੁੰਚੇ ਜੀ, ਅਸੀਂ ਇਹਨਾਂ ਦੇ ਬੜੇ ਸ਼ੁਕਰਗੁਜ਼ਾਰ ਹਾਂ। ਤੇ ਅੱਜ ਅਸੀਂ ਇੱਕ ਕਾਰੀਗਰ ਬੰਦੇ, ਉਸਤਾਦ ਬੰਦੇ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਹਾਂ। अस्सलाम वालेकुम जी। वालेकुम सलाम जी, ਕੀ ਹਾਲ ਹੈ ਜਨਾਬ? ਜੀ ਠੀਕ ਹੋ ਜੀ? ਅਲੀ ਅਕਬਰ ਸਾਹਿਬ ਬੜੀ ਮਿਹਰਬਾਨੀ, ਤੁਸੀਂ ਖਸੂਸੀ ਇੰਨਾ ਪੈਂਡਾ ਕੀਤਾ, ਟਾਈਮ ਕੱਢਿਆ ਆਪਣੇ ਰਜੇਵੇਂ ਚੋਂ। ਜੀ ਅਸੀਂ ਤਾਬੇਦਾਰ ਹਾਂ ਬਿਲਕੁਲ ਜਨਾਬ। ਤੁਸੀਂ ਕਾਂ ਦੇ ਹੱਥ ਵੀ ਸੁਣਿਆ ਗੱਲੋਂ ਤੇ ਜੀ ਅਸੀਂ ਤਾਬੇਦਾਰ ਹਾਂ। ਜਿਉਂਦੇ ਰਹੋ। ਅਸੀਂ ਵੈਸੇ ਵੀ ਤੁਹਾਡੇ ਬੜੇ ਫੈਨ ਸੀ ਸਰਕਾਰ, ਤੇ ਤੁਸੀਂ ਸਾਨੂੰ ਬੁਲਾਇਆ। ਮੈਨੂੰ ਤਾਂ ਤੁਹਾਡੇ ਨਾਲ ਮਿਲ ਕੇ ਬੜੀ ਖੁਸ਼ੀ ਹੋ ਰਹੀ ਹੈ ਜੀ। ਬੜੀ ਮਿਹਰਬਾਨੀ, ਬੜੀ ਮਿਹਰਬਾਨੀ। ਤੁਸੀਂ ਆਪਦੇ ਘਰੇ ਬੈਠੇ ਆ ਅਲੀ ਅਕਬਰ ਸਾਹਿਬ। ਅਲੀ ਅਕਬਰ ਸਾਹਿਬ ਤੁਸੀਂ ਜੁਗਣੀ ਨੂੰ ਵੇਖ ਕੇ ਆਏ ਆ ਜੀ? ਜੀ ਵੇਖ ਕੇ ਆਏ ਹਾਂ ਜੀ, ਮਾਸ਼ਾਅੱਲਾ ਅੱਛੀ ਘੋੜੀ ਹੈ ਜੀ। ਅੱਛਾ ਜੀ। ਹਾਂਜੀ। ਅੱਛਾ ਬਾਜੇ ਬੰਦੇ ਜੀ ਦੇਖ ਕੇ ਕਹਿੰਦੇ ਆ ਕਿ ਤੁਸੀਂ ਹਜੇ ਘੋੜੀ ਉਮਰ ਪੂਰੀ ਨਹੀਂ, ਨਿੱਕੀ ਆ, ਵੀ ਹਜੇ ਤੁਸੀਂ ਧੱਕੇਸ਼ਾਹੀ ਕਰਨੀ ਲਾਦੀ ਕੱਢਣ ਵਾਲੀ। ਵੇਖੋ ਜੀ ਉਮਰ ਉਹਦੀ ਥੋੜੀ ਹੈ, ਲੇਕਿਨ ਉਹਦਾ ਕੱਦ ਜਿਹੜਾ ਨਾ ਪੂਰਾ 60 ਇੰਚ ਇਸ ਟਾਈਮ ਕੀਤੀ ਖਲੋਤੀ ਹੈ। ਵਜੂਦ ਵੀ ਉਹਦਾ ਮਾਸ਼ਾਅੱਲਾ ਜੀ ਪੂਰਾ ਹੈ, ਭਾਰ ਪੂਰਾ ਭਾਰ ਪੂਰਾ ਹੈ ਜੀ। ਬਿਲਕੁਲ ਬਿਹਤਰੀਨ ਹੈ। ਇਸ ਟਾਈਮ ਲਾਦੀ ਕੱਢਣ ਦੇ ਬਿਲਕੁਲ ਇਹ
ਉਹਦੇ 72 ਦੇ ਵਿੱਚ ਹੈ ਜੀ। ਅੱਛਾ ਜੀ। ਠੀਕ ਹੈ, ਇਸ ਟਾਈਮ ਲਾਦੀ ਨਿਕਲ ਜਾਵੇ ਤਾਂ ਬਿਲਕੁਲ ਬਿਹਤਰੀਨ ਹੈ। ਆਪਾਂ ਇਹ ਵੀ ਠੰਡੇ ਟਾਈਮ ਜਿਹੜਾ ਗਰਮੀ ਤੇ ਹੈ ਲੇਕਿਨ ਠੰਡੇ ਟਾਈਮ ਹੁਣ ਅੱਜ ਮੌਸਮ ਠੀਕ ਹੈ ਜੀ। ਸਵੇਰੇ ਫਜਰ ਦੀ ਨਮਾਜ਼ ਪੜ੍ਹੀ ਤੇ ਉਸ ਤੋਂ ਬਾਅਦ ਜੀ ਇਹਦੇ ਤੇ ਸਵਾਰੀ ਕਰਨ ਲੱਗ ਗਏ। ਲਾਦੂ ਕਰਨਾ ਹੈ ਆਪਾਂ 5-4 ਸਵਾਰੀਆਂ ਦੇ ਵਿੱਚ ਲਾਦੂ ਹੋ ਜਾਣੀ ਹੈ ਜੀ। ਉਸ ਤੋਂ ਬਾਅਦ ਜਿਹੜਾ ਜੀ ਫਿਰ ਆਸਤਾ ਆਸਤਾ ਕਦਮ ਕਦਮ ਫਿਰ ਅੱਗੇ ਛੋਟਾ ਟੋਰਾ, ਫਿਰ ਅੱਗੇ ਵੱਡਾ ਜੀ, ਅੱਗੇ ਫਿਰ ਚੌਤਰ ਜੀ। ਹਾਂ, ਤੇ ਉਹ ਐਵੇਂ ਕਰਕੇ ਇਨਸ਼ਾਅੱਲਾ ਆਪਣਾ ਰੂਟੀਨ ਜਿਵੇਂ ਬਣੀ ਜੀ ਆਪਾਂ ਬਣਾਵਾਂਗੇ ਜੀ, ਕਿਉਂ ਨਹੀਂ। ਇਹ ਗੱਲ ਨਾ ਜੀ ਸਾਨੂੰ ਅੱਗੇ ਵੀ ਕਿਸੇ ਨੇ ਕੀਤੀ ਆ। ਬਾਜੇ ਬੰਦੇ ਕੈਮਰੇ 'ਚ ਦੇਖਦੇ ਆ ਨਾ ਤੇ ਉਹ ਖਬਰੇ ਕੈਮਰੇ 'ਚ ਘੋੜੀ ਓਡੀ ਲੱਗਦੀ ਨਹੀਂ ਆ, ਛੋਟੀ ਲੱਗਦੀ ਹੋਣੀ, ਛੋਟੀ ਲੱਗਦੀ। ਜਿਹੜੇ ਬੰਦੇ ਆ ਕੇ ਮੌਕੇ ਤੇ ਦੇਖਦੇ ਆ ਨਾ ਉਹ ਇੱਕੋ ਹੀ ਗੱਲ ਘੜੀ ਮੁੜੀ ਕਰਦੇ ਆ ਵੀ ਯਾਰ ਜੇ ਤੁਸੀਂ ਹੁਣ ਲਾਦੀ ਨਾ ਕੱਢੀ ਇਹਨੇ ਮੁੜ ਕੇ ਚੜਨ ਨਹੀਂ ਦੇਣਾ। ਐਂ ਜੀ ਗੱਲ ਹੈ ਜੀ। ਅਸੀਂ ਸਾਡੇ ਐਵੇਂ ਹੋਈਆਂ ਨੇ ਜੀ ਬਈ ਅੰਜਮ ਸਾਹਿਬ, ਅਸੀਂ ਕਾਫੀ ਘੋੜੀਆਂ ਲਾਦੀ ਕੀਤੀਆਂ ਨੇ ਜੀ। ਇੱਥੇ ਲੈ ਉਹ ਬਾਅਦ ਦੇ ਵਿੱਚ ਫਿਰ ਇੱਕ ਤਾਂ ਸਬਕ ਨਹੀਂ ਲੈਂਦੀਆਂ, ਇੱਕ ਲਾਦੂ ਹੋਣ ਦੇ ਟਾਈਮ ਬਹੁਤ ਤੰਗ ਕਰਦੀਆਂ ਨੇ ਜੀ। ਪਾ ਦਿਓ। ਅੱਛਾ, ਲਾਦੂ ਹੋਣ ਦੇ ਟਾਈਮ ਬਹੁਤ ਤੰਗ ਕਰਦੀਆਂ ਨੇ ਜੀ। ਫਿਰ ਉਹ ਜਿੱਥੇ ਹੁਣ ਘੋੜੀ ਨੇ 8 ਦਿਨ ਲੈਣੇ, 10 ਦਿਨ, 15 ਦਿਨ ਲੈਣੇ ਨੇ ਜੀ, ਫਿਰ ਉਹ ਜ਼ਿਆਦਾ ਲੇਟ ਕਰਨ ਦੀ ਵਜ੍ਹਾ ਨਾਲ ਕਿਉਂਕਿ ਬਦ ਦਿਮਾਗ ਹੋ ਜਾਂਦੀਆਂ ਨੇ ਘੋੜੀਆਂ, ਖਲੋਤੀਆਂ ਖਰਾਬ ਹੁੰਦੀਆਂ ਨੇ। ਪੈਰ ਜਿਹੜੇ ਨੇ ਖਰਾਬ ਹੋਣ ਲੱਗ ਜਾਂਦੇ ਨੇ ਘੋੜੇ ਦੇ ਖਲੋਵਣ ਨਾਲ। ਘੋੜਾ ਟੁਰਨ ਨਾਲ ਚੜਨ ਨਾਲ ਬਣਦਾ ਹੈ ਘੋੜਾ ਜੀ। ਤੇ ਚੜਨਾ ਚਾਹੀਦਾ ਜੀ ਘੋੜੇ ਤੇ। ਚੜੋ ਨਾ ਤੇ ਵੈਸੇ ਹੱਥ 'ਚ ਫੜ ਕੇ ਕੋਈ ਉਹਨੂੰ ਸਫ਼ਰ ਕਰਾ ਲਵੋ ਜੀ। ਛੋਟਾ ਬੱਚਾ ਹੈ ਤੇ ਛੋਟਾ ਬੱਚਾ ਵੈਸੇ ਹੀ ਜਿਹੜਾ ਜੰਮਦਾ ਹੁੰਦਾ ਉਹਨੂੰ ਤਾਂ ਵੈਸੇ ਵਲਗਣ ਵਿੱਚ ਵੀ ਖੁੱਲਾ ਛੱਡਣਾ ਚਾਹੀਦਾ, ਉਹਨਾਂ ਦੇ ਵੀ ਪੈਰ ਫਿਰ ਜਾਂਦੇ ਨੇ ਜੀ। ਤੇ ਇਹ ਤਾਂ ਮਾਸ਼ਾਅੱਲਾ ਠੀਕ ਹੈ ਜੀ, 72 ਦੇ ਵਿੱਚ ਹੈ ਜੀ। ਹਾਂਜੀ, ਉਹ ਕਹਿੰਦੇ ਆ ਵੀ ਭਾਰੇ ਦਾ ਪੂਰਾ ਵਜ਼ਨ ਪੂਰਾ ਇਸ ਟਾਈਮ ਲਾਦੀ ਕੱਢਣ ਵਾਲਾ ਪੂਰਾ ਵਜ਼ਨ ਆ। ਘੋੜੀ ਤੰਦਰੁਸਤ ਆ, ਸਿਹਤ ਚੱਕ ਲੋਤੀ। ਹਾਂਜੀ, ਤੇ ਉਹ ਜੇ ਇਦਾਂ ਖੜੀ ਰਹੂਗੀ ਨਾ ਤੇ ਉਹਦੇ ਪੈਰ ਤੰਦਰੁਸਤ ਨਹੀਂ ਰਹਿਣੇ ਜੀ। ਇਹਨੂੰ ਘੋੜੇ ਹੁੰਦੇ ਹੀ ਤੁਹਾਨੂੰ ਪਤਾ ਟੋਰੇ ਨਾਲ ਆ ਜੀ ਬਿਲਕੁਲ। ਤੇ ਮੇਰਾ ਜੀ ਇੱਕ ਅਲੀ ਅਕਬਰ ਸਾਹਿਬ, ਮੈਂ ਤੁਹਾਨੂੰ ਦਿਲ ਦੀ ਗੱਲ ਦੱਸਣ ਲੱਗਾ ਜੀ। ਬੜਾ ਨਾ ਦਿਲ ਦੇ ਵਿੱਚ ਇੱਕ ਕਹਿ ਲਓ ਵੀ ਸ਼ੌਕ ਸੀ ਪੁਰਾਣਾ ਜੀ। ਜੀ ਜੀ। ਕਦੀ ਮੇਰੇ ਦਾਦੇ ਨੇ ਤਾਂ ਰੱਖੀ ਸੀ ਘੋੜੀ, ਉਸ ਤੋਂ ਬਾਅਦ ਅਸੀਂ ਘੋੜੀ ਨਹੀਂ ਰੱਖੀ। ਮੇਰਾ ਸ਼ੌਕ ਸੀ ਵੀ ਘੋੜੀ ਦੇ ਉੱਤੇ ਸਵਾਰੀ ਦਾ। ਜੀ ਬਿਲਕੁਲ। ਹੈ ਤਾਂ ਨੇਜ਼ਾਬਾਜ਼ੀ ਦਾ ਸ਼ੌਕ ਆ, ਕਦੀ ਅੱਲਾ ਪੂਰਾ ਕਰੂਗਾ। ਪਰ ਕਹਿੰਦੇ ਕਿਸੇ ਸਿਆਣੇ ਨੇ ਕਿਹਾ ਸੀਗਾ ਵੀ ਤੂੰ ਪਹਿਲਾਂ ਕੋਈ ਬੱਚਾ ਪਾਲ ਕੇ ਨਾ ਹਾਂਜੀ, ਉਹਦੇ ਤੇ ਆਪ ਚੜੀ, ਜੀ ਬਿਲਕੁਲ। ਜਦੋਂ ਤੇਰੇ ਨਾਲ ਉਹ ਰਲ ਜਾਊਗਾ ਹਾਂਜੀ ਬਿਲਕੁਲ। ਫਿਰ ਤੂੰ ਕਿਸੇ ਘੋੜੇ ਦੇ ਉੱਤੇ ਸਵਾਰੀ ਕਰਕੇ ਜਾ ਕੇ ਗਰਾਊਂਡ 'ਚ ਨੇਜ਼ਾਬਾਜ਼ੀ ਕਰ ਸਕਦਾ। ਜੀ ਇੰਜੀ ਗੱਲ। ਜਦੋਂ ਮੈਂ ਇੱਕ ਘੋੜੀ ਲੈ ਕੇ ਆਇਆ ਨਾ ਜੁਗਨੀ, ਤੇ ਉਸਮਾਨ ਸਾਹਿਬ, ਰੌਸਮਾਨ ਸਾਹਿਬ ਇਸ ਟਾਈਮ ਪਰਲੇ ਪਾਸੇ ਕੈਮਰੇ ਦੇ, ਉਹਨਾਂ ਨੇ ਮੈਨੂੰ ਕਿਹਾ ਵੀ ਯਾਰ ਇਹ ਤਾਂ ਬੜਾ ਲੰਬਾ ਕੰਮ ਆ, ਹਾਂਜੀ, ਵੀ ਹੁਣ ਆਪਾਂ ਨਿੱਕੀ ਜੀ ਲੈ ਕੇ ਆਏ ਆ, ਇਹ ਟਾਈਮ ਲੱਗੂਗਾ ਫਿਰ ਉੱਤੇ ਚੜਾਂਗੇ। ਹਾਂਜੀ। ਮੈਂ ਕਿਹਾ ਜੀ ਇਹ ਦਿਨ ਟੱਪਦਿਆਂ ਪਤਾ ਵੀ ਨਹੀਂ ਲੱਗਦਾ। ਉਸਮਾਨ ਸਾਹਿਬ ਉਹ ਟਾਈਮ ਆ ਗਿਆ ਨਾ ਜੀ। ਤੇ ਰੱਬ ਖੈਰ ਸੁੱਖ ਰੱਖੇ ਜੀ। ਤੁਸੀਂ ਘੋੜੀ ਇਦਾਂ ਲਾਦੂ ਹੀ ਕੱਢ ਦਿਓ ਵੀ ਆ ਸਾਨੂੰ ਉਸਮਾਨ ਸਾਹਿਬ ਨੂੰ ਵੀ ਸ਼ੌਂਕ ਆ, ਜ਼ਿਸ਼ਾਨ ਸਾਹਿਬ ਨੂੰ ਵੀ। ਕਿਸੇ ਟਾਈਮ ਅਸੀਂ ਚੜ ਕੇ ਝੂਟੇ ਲਏ। ਅਸੀਂ ਜੀ ਕਾਫੀ ਸਫ਼ਰ ਮੈਂ ਕਰਕੇ ਘੋੜੀਆਂ ਟੋਰਨਾ ਜੀ। ਅੱਛਾ ਜੀ। ਤੇ ਅਲਹਮਦੁਲਿਲਾ ਅੱਲਾ ਦਾ ਬੜਾ ਸ਼ੁਕਰ ਹੈ ਜੀ। ਮੇਰੇ ਉਸਤਾਦ ਵੀ ਜਿਹੜੇ ਬੜੇ ਕਾਬਲ ਨੇ ਜੀ, ਉਸਤਾਦ ਰੋ ਫਰਮਾਨ ਸਾਹਿਬ ਜੀ। ਅੱਛਾ, ਮਾਸ਼ਾਅੱਲਾ। ਤੁਸੀਂ ਪੀਓ। ਹਾਂਜੀ, ਬੀਕਾਨੇਰ ਦੇ ਸਨ ਮੁੰਡਿਆਂ ਨੂੰ ਪਿੱਛੇ ਚਾਹ ਲਓ। ਜਿਹੜੇ ਮੇਰੇ ਉਸਤਾਦ ਨੇ ਜੀ, ਉਹਨਾਂ ਦੇ ਉਸਤਾਦ ਬੀਕਾਨੇਰ ਦੇ ਸਨ ਜੀ। ਹਾਂ, ਉਹ ਇੱਥੇ ਫਿਰ ਡੂੰਗਾ ਬੂੰਗਾ ਆ ਗਏ ਸਨ ਜੀ। ਬੀਕਾਨੇਰ ਜਿਹੜੇ ਸਵਾਰ ਨੇ ਜੀ, ਉਹਨਾਂ ਦਾ ਦਾਨਸ ਦੇ ਵਿੱਚ ਵੀ ਬਹੁਤ ਹੀ ਹੱਥ ਸਾਫ਼ ਹੈ ਜੀ। ਅੱਛਾ ਤੇ ਟੋਰੇ ਦੇ ਵਿੱਚ ਵੀ ਹੱਥ ਸਾਫ਼ ਹੈ ਜੀ। ਅੱਛਾ ਅਲੀ ਅਕਬਰ ਸਾਹਿਬ, ਹੁਣ ਇੱਕ ਦੋ ਗੱਲਾਂ ਜੀ ਜਿਹੜੀਆਂ ਬਰੀਕੀ ਦੀਆਂ। ਹਾਂਜੀ। ਤੁਹਾਡੀ ਕਿੰਨੀ ਉਮਰ ਹੈ ਜੀ? ਮੇਰੀ ਹੋ ਗਈ ਹੋਣੀ 26-27 ਸਾਲ ਹੋ ਗਈ ਹੋਣੀ ਤੇ ਜੀ। ਕਿੰਨੀ ਦੇਰ ਦੇ ਘੋੜੀਆਂ ਟੋਰ ਰਹੇ ਸੀ? ਮੈਂ ਜੀ ਹੈਗਾ ਸੀ 12 ਤੋਂ 13 ਸਾਲ ਦਾ, ਮੈਨੂੰ ਸ਼ੌਕ ਲੱਗਿਆ ਜੀ। ਅੱਛਾ ਜੀ। ਤੇ ਇਸ ਸ਼ੌਕ ਦੇ ਵਿੱਚ ਜੀ ਮੈਂ ਸਕੂਲ ਵੀ ਛੱਡ ਦਿੱਤਾ ਜੀ। ਅੱਛਾ ਜੀ। ਤੇ ਬਸ ਘੋੜੀਆਂ ਦਾ ਸ਼ੌਕ ਹੈ ਜਾਂ ਪਿਆ ਜੀ। ਮੈਂ ਘੋੜੀਆਂ ਆਪਣੀਆਂ ਵੀ 8-10 ਲੈ ਕੇ ਨਾ ਜੀ ਟੋਰੀਆਂ ਆਪ ਖੁਦ ਜੀ, ਉਸ ਤੋਂ ਬਾਅਦ ਸੇਲ ਵੀ ਕੀਤੀਆਂ ਜੀ। ਤੇ ਹੁਣ ਜਿਹੜਾ ਉਸ ਤੋਂ ਬਾਅਦ ਮੈਨੂੰ ਫਿਰ ਟੋਰੇ ਵਾਲਾ ਕੰਮ ਹੋ ਗਿਆ ਜੀ। ਇਹ ਟੋਰਨ ਲੱਗ ਗਿਆ ਜੀ। ਉਹ ਫਿਰ ਐਵੇਂ ਕਰਕੇ ਜੀ ਹੁਣ ਘੋੜੀਆਂ ਟੋਰਨ ਲੱਗ ਗਿਆ। ਹੁਣ ਡੋਡੀ ਵੀਡੀਓ ਕਾਫੀ ਵੇਖੀ ਦੀ ਹੈ ਜੀ। ਅੱਛਾ ਜੀ। ਤੇ ਬੜੀ ਖੁਸ਼ੀ ਹੁੰਦੀ ਹੈ ਜੀ। ਅੱਛਾ, ਅੱਲਾ ਕਾਮਯਾਬ ਕਰੇ ਜੀ, ਬੜੀ ਮਿਹਰਬਾਨੀ। ਜਿਹੜਾ ਘੋੜੀ ਨੂੰ ਟੋਰਨਾ ਜੀ, ਹਾਂਜੀ, ਇਹਦੇ ਵਿੱਚ ਇੱਕ ਜਿਹੜੀ ਕਹਿ ਲਓ ਵੀ ਅਣਜਾਣ ਘੋੜੀ ਆ, ਹਾਂਜੀ। ਤੇ ਉਹਦਾ ਕਿਹੜੀਆਂ ਗੱਲਾਂ ਦਾ ਬਹੁਤਾ ਖਿਆਲ ਰੱਖਣਾ ਪੈਂਦਾ? ਹੁੰਦੀਆਂ ਜੀ ਸਭ ਤੋਂ ਪਹਿਲੇ ਜੀ ਘੋੜੀ ਜਿਵੇਂ ਆਪਣੀ ਖਲੋਤੀ ਹੈ ਜੀ, ਇਹਨੂੰ ਤੁਸੀਂ ਦੋਨੋਂ ਕੱਢਣਾ ਚਾਹੀਦਾ। ਪੈਦਲ ਵੀ ਘੋੜੇ ਨੂੰ ਲਿਜਾਣਾ ਚਾਹੀਦਾ ਜੀ। ਅੱਛਾ। ਕੋਈ ਬੂਝਾ ਖਲੋਤਾ ਹੈ, ਆ ਬੂਝੇ ਸੜੇ ਹੁੰਦੇ ਨੇ ਜੀ। ਸੜੇ ਬੂਝਾਂ ਦੀ ਉਹ ਕਾਲਖ ਜੀ ਹੁੰਦੀ ਹੈ, ਤੇ ਘੋੜਾ ਦੂਰੋਂ ਵੇਖਤੇ ਡਰ ਜਾਂਦਾ। ਹਨੇਰ ਆਵੇ ਛਾਪਰ ਉੱਡਦਾ ਹੈ ਜੀ, ਤੇ ਉਹ ਛਾਪਰ ਉੱਡਿਆ ਘੋੜੀ ਦੇ ਪੈਰਾਂ 'ਚ ਘੋੜੀ ਚੌਂ ਤੇ ਵੱਜਦੀ ਹੈ ਜੀ। ਇਦਾਂ ਹੀ ਹੈ। ਤੇ ਤੁਸੀਂ ਜਦੋਂ ਘੋੜੇ ਨੂੰ ਬਾਹਰ ਨਹੀਂ ਕੱਢੋਗੇ, ਕਿੱਲੇ ਤੇ ਰੱਖੋਗੇ, ਉਹ ਫਿਰ ਲਾਦੀ ਕਰਨ ਲੱਗਿਆ ਬੜਾ ਔਖਾ ਕਰਦੀ ਹੈ। ਜਦੋਂ ਤੁਸੀਂ ਉਹਨੂੰ ਲਿਜਾਓਗੇ, ਅੱਗੇ ਪਿੱਛੇ ਉਹਨੂੰ ਦਿਖਾਓਗੇ, ਬਾਜ਼ਾਰ ਦਿਖਾਓਗੇ, ਦੁਕਾਨਾਂ ਅੱਗੇ ਪਿੱਛੇ, ਸ਼ੋਰ ਰਸ਼। ਅਸੀਂ ਹੁਣ ਅਕਸਰ ਮੇਲੇ ਵਿੱਚ ਘੋੜੀ ਟੋਰਨੀ ਹੋਵੇ ਨਾ ਜੀ, ਸਾਡਾ ਉੱਥੇ ਪਿੰਡ ਗੁਦਾਵਲੀ ਦੇ ਬਾਜ਼ਾਰ ਹੈ ਜੀ, ਚੰਗਾ ਖੁੱਲਾ ਬਣਿਆ। ਅਸੀਂ ਬਾਜ਼ਾਰ ਦੇ ਵਿੱਚ ਘੋੜੀ ਨੂੰ ਫੁੱਲ ਸਪੀਡ ਵਿੱਚ ਉੱਤਰ ਟੋਰਨੇ ਆ ਜੀ। ਅੱਛਾ ਜੀ। ਤਾਂ ਕਿ ਉਹ ਝਕੇ ਨਾ ਘੋੜੀ ਮੇਲੇ ਦੇ ਵਿੱਚ। ਅੱਛਾ। ਉਵੇਂ ਜਾਵੇ ਫਿਰ ਮੁਕਾਬਲਾ ਹੁੰਦਾ ਜੀ। ਮੁਕਾਬਲਾ ਹੁੰਦਾ। ਹਾਂਜੀ, ਮੇਰੇ ਕੋਲ ਜੀ ਕਾਜਲ ਘੋੜੀ ਰਹੀ ਹੈ ਜੀ, ਬੜੀ ਚੰਗੀ ਘੋੜੀ ਸੀ। ਸਾਡੇ ਦੋਸਤ ਨੇ ਮੀਆਂ ਸ਼ਫੀਕ ਗੁੱਜਰ ਸਾਹਿਬ, ਉਹਨਾਂ ਨੇ ਰੱਖੀ ਹੈ ਜੀ। ਹਾਂ। ਤੇ ਉਹ ਘੋੜੀ ਕਾਜਲ ਜਿਹੜੇ ਮੇਲੇ 'ਚ ਮੈਂ ਗਿਆ ਜੀ, ਅੱਲਾ ਦਾ ਬੜਾ ਸ਼ੁਕਰ ਹੈ, ਮੈਂ ਕੱਪ ਲੈ ਕੇ ਆਇਆ ਜੀ। ਬੜੀ ਅੱਛੀ ਘੋੜੀ ਸੀ। ਅਲੀ ਅਕਬਰ ਸਾਹਿਬ, ਗੱਲਾਂ ਤੁਹਾਨੂੰ ਦੋ ਚਾਰ ਅਸੀਂ ਪੁੱਛਣੀਆਂ। ਇੱਕ ਵਾਰੀ ਚਾਹ ਤੁਸੀਂ ਵੀ ਪੀ ਲਓ। ਜੀ ਜੀ ਠੀਕ ਹੈ। ਰੌ ਸਾਹਿਬ ਤੁਸੀਂ ਵੀ ਆ ਜਾਓ ਜੀ। ਚਾਹ ਪੀ ਲਈਏ, ਫਿਰ ਆਪਾਂ ਪੁੱਛਦੇ ਜੀ ਠੀਕ ਹੈ ਜੀ, ਧੰਨਵਾਦ। ਅਲੀ ਅਕਬਰ ਸਾਹਿਬ ਨਾਲ ਜੀ ਗੱਲਾਂ ਬਾਤਾਂ ਕਰਨੀਆਂ ਹਜੇ ਖਾਸੀਆਂ। ਤੇ ਹਜੇ ਸਫ਼ਰ ਤੋਂ ਆਏ ਆ ਜੀ ਡੂੰਗਾ ਬੂੰਗਾ ਤੋਂ। ਡੂੰਗਾ ਬੂੰਗਾ ਹੀ ਹੈ ਨਾ ਜੀ, ਡੂੰਗਾ ਬੂੰਗਾ ਜੀ। ਡੂੰਗਾ ਬੂੰਗਾ ਤੋਂ ਆਏ ਆ ਜੀ, ਤੇ ਥੋੜਾ ਜਿਹਾ ਆਰਾਮ ਕਰ ਲੈਣ।
ਤੇ ਝਾਟਕ ਨੂੰ ਫਿਰ ਜਦੋਂ ਇਕੱਠੇ ਹੁੰਨੇ ਆ ਜੀ ਫਿਰ ਗੱਲਾਂ ਬਾਤਾਂ ਕਰਦੇ ਨਾਲੇ ਜੀ ਜਿੱਦਾਂ ਜਿੱਦਾਂ ਘੋੜੀ ਲਾਦੀ ਕੱਢਣੀ ਆ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਜੀ ਬਿਲਕੁਲ ਵੀ ਕੀ ਕਾਰੀਗਰੀ ਆ ਕੀ ਬਰੀਕੀਆਂ ਸਾਰੀਆਂ ਤੁਹਾਡੇ ਤੱਕ ਦਿਖਾਵਾਂਗੇ ਤੇ ਤੁਸੀਂ ਕਰੋ ਜੀ ਰਾਮ ਅਰਫਾਨ ਕਿੱਧਰ ਗਿਆ ਹੋ ਗਿਆ ਉੱਥੇ ਚਲਾ ਗਿਆ ਹਾਂਜੀ ਅਰਹਮ ਉੱਥੇ ਪੱਖਾ ਪੁੱਖਾ ਚਲਾ ਕੇ ਦਿਓ ਹਾਂਜੀ ਤੁਸੀਂ ਕਰੋ ਜੀ ਰਾਮ ਠੀਕ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਜੀ ਠੀਕ ਹਾਂਜੀ ਸਰ ਸਿਆਣੇ ਕਹਿੰਦੇ ਵੀ ਖੂਹ ਵਗਦਿਆਂ ਦੇ ਤੇ ਸਾਕ ਮਿਲਦਿਆਂ ਦੇ ਤੇ ਅੱਜ ਉਹ ਭਲੇ ਮੈਂ ਕਹਿੰਦਾ ਵੀ ਬੜੀ ਭਲੇ ਮਾਨਸੀ ਆ ਰੱਬ ਉਹਨਾਂ ਦੀ ਭਲੀ ਕਰੇ ਜਿਹੜੇ ਬੰਦੇ ਆਪਣੇ ਰੁਝੇਵੇਂ ਦੇ ਵਿੱਚੋਂ ਟਾਈਮ ਕੱਢ ਕੇ ਕਿਸੇ ਭੈਣ ਭਰਾ ਕੋ ਜਾ ਕੇ ਬਹਿੰਦੇ ਆ ਕਿਸੇ ਨੂੰ ਆ ਕੇ ਮਿਲਦੇ ਆ ਇਸ ਫੜ ਲਓ ਦੇ ਦੌਰ ਦੇ ਵਿੱਚ ਤੇ ਅਸੀਂ ਸ਼ੁਕਰਗੁਜ਼ਾਰ ਹਾਂ ਜੀ ਯੂਸਫ ਸਾਹਿਬ ਦੇ ਤੁਸੀਂ ਅੱਗੇ ਵੀ ਦੇਖਿਆ ਕਿ ਯੂਸਫ ਸਾਹਿਬ ਜਿਹਦੇ ਨਾਲ ਲਾਲਣ ਫਿਰ ਨਿਭਾਉਂਦੇ ਆ ਹੈ ਤਾਂ ਮਾਸ਼ਾਅੱਲਾ ਜਿਹੜਾ ਇਹ ਨਿਭਾ ਕਰ ਰਹੇ ਆ ਸਾਡੇ ਸ਼ਹਿਰ ਸਮੁੰਦਰੀ ਨਾਲ ਅੱਲਾਹ ਤਾਲਾ ਇਹਨਾਂ ਨੂੰ ਅਜਰ ਦੇਵੇ ਪਰ ਜੇ ਕਿਸੇ ਨਾਲ ਯਾਰੀ ਵੀ ਲਾਉਂਦੇ ਆ ਨਿਭਾਉਂਦੇ ਆ ਜੀ ਦੇਖੋ ਖਸੂਸੀ ਟਾਈਮ ਕੱਢ ਕੇ ਤੇ ਅੱਜ ਸਾਡੇ ਕੋਲ ਰੱਬੀ ਆਏ ਆ ਤੇ ਅੱਗੇ ਅਸੀਂ ਆਪ ਦਾ ਟਿੰਡ ਫੌੜਾ ਲੈ ਕੇ ਬੈਠੇ ਸੀ ਤੇ ਅੱਜ ਰਲ ਕੇ ਰੋਟੀ ਖਾਵਾਂਗੇ ਤੇ ਅਸੀਂ ਤੁਹਾਡੇ ਖਸੂਸੀ ਸ਼ੁਕਰਗੁਜ਼ਾਰ ਆ ਇੱਕ ਮਿੰਟ ਜੀ ਮੈਂ ਹਲਵਾ ਆਵਾਂ ਦੇਖ ਲਈਏ ਵੀ ਕੀ ਸੱਪ ਕੱਢਿਆ ਚਾਚਾ ਦਿਖਾਈ ਵੀ ਇਹ ਚੱਲ ਵੀ ਜਾਂਦਾ ਇਹ ਚੱਲਣ ਦੇ ਨਾ ਚੱਲ ਵੇ ਇੱਕ ਮਿੰਟ ਦੀ ਗੈਸ ਤਾਂ ਨਿਕਲਦਾ ਹੈ ਅੱਛਾ ਦੇਖੋ ਨਾ ਕਿਤਨਾ ਪ੍ਰੈਸ਼ਰ ਉਹਦੇ ਵਿੱਚ ਬੋਲ ਰਿਹਾ ਹੋਰ ਸ਼ੂਕ ਰਿਹਾ ਨਾਗ ਤਰ੍ਹਾਂ ਇਹ ਨਾਗ ਤਰ੍ਹਾਂ ਹੈ ਹਾਂ ਹਾਂ ਵਾਹ ਬਈ ਵਾਹ ਇਹਦਾ ਕੰਮ ਬੜਾ ਲੰਬਾ ਜੀ ਇਹ ਮੈਂ ਤਾਂ ਕਿਹਾ ਭਿੰਡੀ ਗੋਸ਼ਤ ਸੌਖਾ ਖਾ ਹੋ ਜਾਂਦਾ ਆਪਣਾ ਗਲ ਗਿਆ ਆ ਹੁਣ ਭਿੰਡੀ ਰੱਖੀ ਇਹ ਬਹੁਤ ਔਖਾ ਕੰਮ ਆ ਜੀ ਹਾਂਜੀ ਇਹ ਬੜਾ ਔਖਾ ਕੰਮ ਆ ਕੰਮ ਔਖਾ ਹੋ ਤਾਂ ਹੁਣ ਲੱਕੜਾਂ ਪਹਿਲਾਂ ਇਹਦੀ ਸਫਾਈ ਕਰਾਈ ਗੋਸ਼ਤ ਦੀ ਜੀ ਸਫਾਈ ਕਰਾ ਕੇ ਇਹਨੂੰ ਕੁੱਕਰ 'ਚ ਪਾਇਆ ਉੱਤੇ ਰੱਖਿਆ ਹੁਣ ਇਹਨੂੰ ਉਬਾਲਿਆ ਜੀ ਹੁਣ ਫਰਾਈ ਕਰਨੀਆਂ ਜੀ ਭਿੰਡੀਆਂ ਅੱਛਾ ਭਿੰਡੀ ਫਰਾਈ ਕਰਕੇ ਫਿਰ ਮਿਰਚ ਮਸਾਲਾ ਪਾ ਕੇ ਫਿਰ ਅਗਲੀ ਕਹਾਣੀ ਤੁਹਾਨੂੰ ਦਿਖਾਣੇ ਜੀ ਫਿਰ ਜੋ ਕੀਤਾ ਸਰਦਾਰ ਅਹਿਮਦ ਇੱਧਰ ਆ ਜਾ ਪੁੱਤ ਆ ਜਾਓ ਇੱਥੇ ਮੇਰੇ ਲੱਗ ਗਿਆ ਜੀ ਅੱਛਾ ਜੀ ਹਾਂਜੀ ਹੁਣ ਅਗਲੀ ਆਹ ਤਾਂ ਸਾਨੂੰ ਵਿਖਾ ਦਿਓ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਤੇ ਹਲੇ ਇੱਕ ਦਫਾ ਹੀਟ ਆ ਜੀ ਸਟੀਮ ਵਗੈਰਾ ਬਣੀ ਹੋਈ ਆ ਇਹਨੂੰ ਥੋੜਾ ਨਿਕਲ ਲੈਂਦੋ ਤੇ ਫਿਰ ਉਸ ਤੋਂ ਬਾਅਦ ਇਹਨੂੰ ਅਸੀਂ ਖੋਲਦੇ ਆ ਤੇ ਇਤਨੀ ਦੇਰ ਨਾ ਅਸੀਂ ਆ ਭਿੰਡੀ ਰੱਖ ਅੱਛਾ ਚਲੋ ਤੁਸੀਂ ਕਰੋ ਜੀ ਹਾਂਜੀ ਇਹ ਮਾਨੋ ਮਾਨੀ ਕਰਦੇ ਆ ਜੀ ਆਪਣਾ ਚਾਚਾ ਖੋਲ ਦੇ ਸਾਨੂੰ ਪਤਾ ਲੱਗ ਜੇ ਵਿੱਚ ਹੈ ਕੀ ਦਿਖਾ ਦੇ ਚਾਚਾ ਮੈਂ ਖੋਲਦਾ ਚਾਚਾ ਇੱਕ ਮਿੰਟ ਆ ਲੈ ਖੋਲ ਤੱਤਾ ਹੋਰ ਇੱਕ ਤਾਂ ਤੂੰ ਆ ਹੀ ਰਿਹਾ ਜੀ ਅੱਛਾ ਹੋਰ ਇਹਦੇ ਕੋਈ ਤਰਤੀਬ ਲਾ ਚਾਚਾ ਭਿੰਡੀਆਂ ਦੇ ਉਧਰ ਦੇ ਲੈ ਚਾਚਾ ਇੱਧਰ ਆ ਜਾ ਹੱਥੋਂ ਹੱਥੀ ਨਿਬੇੜ ਦੋ ਕੰਮ ਜੀ ਪਰੌਣੇ ਵੀ ਸਾਡੇ ਕੋ ਆ ਗਏ ਕੰਮ ਨਿਬੜ ਗਿਆ ਇਦਾਂ ਦੇ ਕੰਮ ਦਾ ਨਾ ਜੀ ਸਵਾਦ ਆ ਜਾਂਦਾ ਜਦੋਂ ਚਾਰ ਜੀ ਰਲ ਜਾਣ ਆ ਦੇਖੋ ਜੀ ਸਮਾਨ ਸਾਹਿਬ ਆ ਵਾਹ ਬਈ ਇਹ 'ਚ ਪਾਣੀ ਕਿੱਧਰ ਗਿਆ ਪਾਣੀ ਖੁਸ਼ਕ ਹੋ ਗਿਆ ਸੀ ਪਾਣੀ ਪਾਇਆ ਹੀ ਇਤਨਾ ਥੋੜਾ ਸੀ ਨਾ ਕਿ ਸਿਰਫ ਗੋਸ਼ਤ ਗਲੇ ਵਾਹ ਬਈ ਵਾਹ ਪਾਣੀ ਖੁਸ਼ਕ ਹੋ ਗਿਆ ਗੋਸ਼ਤ ਆਪਣਾ ਗਲ ਗਿਆ ਆ ਅੱਛਾ ਉਧਰੋਂ ਭਿੰਡੀ ਜਦੋਂ ਫਰਾਈ ਹੋ ਜਾਏਗੀ ਉਹਨੂੰ ਕੱਢ ਲਾਂਗੇ ਫਿਰ ਉਹਦੇ ਚ ਆਇਲ ਪਾ ਕੇ ਪਿਆਜ਼ ਪਾ ਕੇ ਪਿਆਜ਼ਾਂ ਨੂੰ ਫਰਾਈ ਕਰਾਂਗੇ ਅੱਛਾ ਜੀ ਨਾਲ ਇਹ ਗੋਸ਼ਤ ਡਾਲ ਦਾਂਗੇ ਨਾਲ ਭਿੰਡੀ ਡਾਲ ਦਾਂਗੇ ਵਾਹ ਠੀਕ ਹੈ ਬਸ ਫਿਰ 10 ਮਿੰਟ ਹੋਰ ਲੱਗਣੇ ਤੇ ਚਲੋ ਚਲੋ ਬੜੀ ਮਿਹਰਬਾਨੀ ਬੰਦੇ ਜੀ ਸਾਡੇ ਜਿਹੜੇ ਪਕਵਾਨ ਆ ਨਾ ਜੀ ਬੜੇ ਕਾਰੀਗਰ ਆ ਜੀ ਉਹ ਸਿਆਣੇ ਕਹਿੰਦੇ ਆ ਨੇ ਵੀ ਜਿਹੜੇ ਕੰਮ ਨਾ ਆਣ ਉਹਨਾਂ ਸੱਕਿਆਂ ਦੇ ਸੱਕ ਲਾਣੇ ਮੈਨੂੰ ਸਾਰਿਆਂ ਤੋਂ ਚੰਗੀ ਗੱਲ ਨਾ ਯੂਸਫ ਸਾਹਿਬ ਤੁਹਾਡੀ ਇਹ ਲੱਗਦੀ ਆ ਕਿ ਅੱਲਾਹ ਤਾਲਾ ਨੇ ਤੁਹਾਨੂੰ 0 ਤੋਂ 100 ਤੇ ਪਹੁੰਚਾਇਆ ਤੁਸੀਂ ਮਿਹਨਤ ਕੀਤੀ ਤੁਹਾਡੀ ਨੀਅਤ ਸਾਫ਼ ਸੀ ਜਦੋਂ 100 ਤੇ ਪਹੁੰਚ ਕੇ ਨਾ ਬੰਦਾ ਫਿਰ ਭੁੱਲੇ ਨਾ ਵੱਡੀ ਗੱਲ ਆ ਇਹ ਰੱਬ ਦੀ ਰਹਿਮਤ ਆ ਕਿ ਬੰਦਾ ਭੁੱਲੇ ਨਾ ਯੂਸਫ ਸਾਹਿਬ ਕੋਈ ਵੀ ਸਾਡੇ ਸ਼ਹਿਰ ਸਮੁੰਦਰੀ ਦਾ ਕੋਈ ਹੁੰਦਾ ਨਾ ਕੰਮ ਜਿੱਥੇ ਦੇਖਿਆ ਨਾ ਵੀ ਗੱਲ ਨਹੀਂ ਬਣਦੀ ਤੇ ਉੱਥੇ ਪਹੁੰਚਦੇ ਜ਼ਰੂਰ ਆ ਜੀ ਇਨਸ਼ਾਅੱਲਾ ਜਿਹੜੇ ਨੇਕੀ ਦੇ ਕੰਮ ਆ ਮੈਂ ਉਹ ਗੱਲ ਕਰਦਾ ਵੀ ਤੁਸੀਂ ਆਪ ਦੇ ਸ਼ਹਿਰ ਉਹਨਾਂ ਜੀ ਭੁੱਲਦੇ ਨਹੀਂ ਜੀ ਹਾਂ ਇਹ ਤਾਂ ਅੱਲਾਹ ਤਾਲਾ ਤੁਹਾਨੂੰ ਉਹਦਾ ਅਜਰ ਦੇਵੇ ਇੰਨੇ ਕੰਮ ਆ ਵੀ ਮੈਂ ਗਨਾਣ ਬੈਠਾ ਨਾ ਤੇ ਉਹ ਗਿਣੇ ਨਾ ਜਾਣ ਜਿਹੜੇ ਕਰਾਉਂਦੇ ਆ ਅੱਲਾਹ ਤਾਲਾ ਅਜਰ ਦੇਵੇ ਇਦਾਂ ਦੇ ਬੰਦੇ ਸ਼ਹਿਰਾਂ ਵਾਸਤੇ ਜਿਹੜੇ ਉਹ ਨਿਅਮਤ ਆ ਇਦਾਂ ਦੇ ਬੰਦੇ ਨਹੀਂ ਤੇ ਬੰਦੇ ਪੈਸਾ ਰੱਬ ਨੇ ਬੜਿਆਂ ਨੂੰ ਦਿੱਤਾ ਲੇਕਿਨ ਉਹ ਫਿਰ ਉਸ ਪਾਸੇ ਧਿਆਨ ਜਾਂਦਾ ਨਹੀਂ ਪਰ ਉਹ ਰੱਬ ਦੀ ਰਹਿਮਤ ਨਾਲ ਹੀ ਜਾਂਦਾ ਤੇ ਯੂਸਫ ਸਾਹਿਬ ਕਦੋਂ ਆਏ ਆ ਬਾਹਰੋਂ ਜੀ ਮੈਂ 2 ਮਹੀਨੇ ਹੋ ਗਏ ਮੈਨੂੰ ਅੱਛਾ ਜੀ ਹਾਂ 2 ਮਹੀਨੇ ਪਹਿਲਾਂ ਆਇਆ ਹਾਂ ਤੇ ਖਸੂਸੀ ਟਾਈਮ ਕੱਢਿਆ ਜੀ ਬਸ ਦਿਲ ਕਰਦਾ ਹੈ ਭਾਈ ਨੂੰ ਮਿਲਣ ਨੂੰ ਵਾਹ ਵਾਹ ਮੈਂ ਕਿਹਾ ਸਵੇਰੇ ਤਾਂ ਤੁਹਾਨੂੰ ਫੋਨ ਕੀਤਾ ਤੁਸੀਂ ਕਿ ਘਰ ਹੀ ਆਏ ਤੇ ਚਲੋ ਅੱਛਾ। ਚੱਕਰ ਲਾ ਕੇ ਮਿਲੀਏ ਭਾਈ ਨੂੰ ਬਹੁਤ ਦੇਣੀ ਹੋ ਗਏ ਸੀ ਅਸੀਂ ਵੀ ਫਿਰ ਖਸੂਸੀ ਇੰਤਜ਼ਾਮ ਕੀਤਾ ਜੀ ਬੜੀ ਗੱਲ ਹਾਂ ਪਿੰਡੀ ਗੋਸ਼ਤ ਪਿੰਡੀ ਹੁਣ ਜਾਰੀ ਸੀ ਅੱਛਾ ਪਿੰਡੀ ਹੁਣ ਨਾ ਇਦਾਂ ਟਾਟਾ ਬਾਏ ਬਾਏ ਕਰਦੀ ਐਂਡ ਤੇ ਹੀ ਆ ਹੁਣ ਐਂਡ ਤੇ ਹੀ ਹੈ ਜੀ ਅਸੀਂ ਕਿਹਾ ਇਹਨੂੰ ਜਾਂਦੀ ਜਾਂਦੀ ਨੂੰ ਇੱਕ ਵਾਰੀ ਪਕਾ ਕੇ ਖਾ ਲਈਏ ਜੀ ਤੇ ਨਾਲ ਸਾਡੇ ਬੈਠੇ ਆ ਜੀ ਇਸ਼ਫਾਕ ਇਸ਼ਫਾਕ ਸਾਹਿਬ ਜੀ ਸਮੁੰਦਰੀ ਤੋਂ ਹਾਂਜੀ ਭਾਈ ਜ਼ੁਲਫਕਾਰ ਸਾਹਿਬ ਜ਼ੁਲਫਕਾਰ ਸਾਹਿਬ ਇਹ ਵੀ ਸਮੁੰਦਰੀ ਤੋਂ ਯੂਸਫ ਸਾਹਿਬ ਰੱਬੀ ਬੈਠੇ ਆ ਜਾਮਣ ਦੀ ਛਾਂ ਥੱਲੇ ਤੁਸੀਂ ਪਰਦੇਸ਼ 'ਚ ਕਿੰਨਾ ਟਾਈਮ ਕੱਢਿਆ ਜੀ ਮੈਨੂੰ 31ਵਾਂ ਸਾਲ ਆ ਹੁਣ 31 ਸਾਲ ਪਰਦੇਸ਼ 'ਚ ਕੱਢੇ ਆ ਤੇ ਆ ਜਿਹੜੀ ਠਾਠ ਆ ਜੀ ਕੀ ਬਾਤ ਆ ਜੀ ਇਹ ਚੀਜ਼ਾਂ ਕਿੱਥੇ ਮਿਲਦੀਆਂ ਜੀ ਇਹ ਤੇ ਆਪਣੇ ਪੰਜਾਬ ਨੂੰ ਹੀ ਅੱਲਾਹ ਤਾਲਾ ਨੇ
ਹਾਂ ਇੱਕ ਨਿਮਤ ਬਖਸ਼ੀ ਆ ਹਾਂ। ਪੰਜਾਬ 'ਚ ਹੀ ਆ। ਬਾਕੀ ਬਾਹਰ ਕਿੱਥੇ ਚੀਜ਼ਾਂ ਲੱਭਦੀਆਂ ਨੇ। ਅੱਛਾ, ਜਿਹੜਾ ਬੰਦਾ ਇਸ ਤੋਂ ਦੂਰ ਹੋ ਜਾਂਦਾ ਨਾ ਜੀ, ਕਦਰ ਵੀ ਉਸ ਨੂੰ ਹੈ। ਜੀ ਬਿਲਕੁਲ ਇਦਾਂ ਹੀ ਹੈ ਨਾ ਜੀ, ਇਦਾਂ ਹੀ ਆ। ਆ ਜਿਹੜਾ ਰਲ ਕੇ ਬਹਿਣਾ। ਬਾਹਰਲੇ ਮੁਲਕਾਂ 'ਚ ਤਾਂ ਟਾਈਮ ਹੀ ਹੈ ਨਹੀਂ ਜੀ। ਬਾਹਰ ਦਾ ਬੰਦਾ ਜਿਸ ਤਰ੍ਹਾਂ ਮਸ਼ੀਨਰੀ ਆ ਉਸ ਤਰ੍ਹਾਂ ਹੀ ਚੱਲਦਾ ਬੰਦਾ ਉੱਥੇ, ਮਸ਼ੀਨ ਬਣ ਗਿਆ। ਮਸ਼ੀਨ ਬਣ ਜਾਂਦਾ ਉੱਥੇ। ਨਾ ਬਹਿਣ ਨਾ ਉੱਠਣ ਨਾ ਕਿਸੇ ਕੋ ਜਾਣ ਨਾ ਆਣ, ਹਰ ਬੰਦੇ ਦਾ ਧਿਆਨ ਕਾਰੋਬਾਰ ਵੱਲ ਆ, ਆਪਣੀ ਮਿਹਨਤ ਮਜ਼ਦੂਰੀ ਵੱਲ ਆ, ਕਿਉਂ ਇਸੇ ਮਕਸਦ ਵਾਸਤੇ ਜਾਈਦਾ। ਹਾਂਜੀ ਹਾਂਜੀ ਉਧਰ ਧਿਆਨ ਹੁੰਦਾ। ਜਿਹੜਾ ਫਿਰ ਬਾਹਰ ਇਦਾਂ ਦੇ ਮਤਲਬ ਕੰਮ ਅਗਰ ਹੈਗੇ ਤੇ ਫਿਰ ਉਹਨੇ ਕਰਨਾ ਕਰਾਉਣਾ ਕੀ ਆ, ਉੱਥੇ ਕਮਾਉਣਾ ਕੀ ਆ, ਫਿਰ ਇੱਦਾਂ ਤੁਰ ਫਿਰ ਕੇ ਆਉ ਜਾਂਦੇ ਆ। ਹਾਂ, ਉੱਥੇ ਜਿਹੜਾ ਮਕਸਦ ਲੈ ਕੇ ਜਾਈਦਾ ਉਹੀ ਮਕਸਦ ਹੀ ਧਿਆਨ ਰੱਖੀਦਾ ਮਕਸਦ ਵਾਲੀ। ਮਕਸਦ ਆ। ਹਾਂਜੀ ਤੇ ਤੁਸੀਂ ਕਿਹੜੇ ਮੁਲਕ 'ਚ 31 ਸਾਲ ਕੱਢੇ? ਮੈਂ ਦੁਬਈ। ਦੁਬਈ ਦੇ ਵਿੱਚ। ਹਾਂਜੀ ਇਹ ਬੜੀ ਵੈਸੇ ਨਾ ਜੀ ਹਿੰਮਤ ਹੌਸਲੇ ਦੀ ਗੱਲ ਆ, ਜਿਹੜਾ ਘਰੋਂ ਦੂਰ ਰਹਿਣਾ ਨਾ ਜੀ, ਜੀ ਬਹੁਤ ਔਖਾ। ਕੁਰਬਾਨੀ ਹੈ ਕਿ ਨਹੀਂ? ਇੱਕ ਨੂੰ ਦੇਣੀ ਪੈਂਦੀ ਜੀ ਕੁਰਬਾਨੀ। ਇੱਕ ਨੂੰ ਕਮਾਨ ਦੇਣੀ ਪੈਂਦੀ ਹੈ, ਜਿਹਨਾਂ ਸਾਰਾ ਪਰਿਵਾਰ ਖੁਸ਼ ਹੋ ਜਾਂਦਾ, ਜਿਹਨਾਂ ਸਾਰਾ ਪਰਿਵਾਰ ਖੁਸ਼ਹਾਲ ਹੋ ਜਾਂਦਾ ਸਾਰਾ। ਹਾਂ। ਇੱਕ ਬੰਦਾ ਤਕਲੀਫਾਂ ਕੱਢਦਾ। ਇੱਕ ਕੱਟਦਾ ਜੀ। ਹਾਂਜੀ ਅੱਲਾਹ ਤਾਲਾ ਜੀ ਜਿੰਨੇ ਵੀ ਸਾਡੇ ਧੀ ਪੁੱਤ ਬਾਹਰਲੇ ਮੁਲਕਾਂ 'ਚ ਆ, ਅੱਲਾਹ ਸਲਾਮਤ ਰੱਖੇ, ਤਕੜੇ ਰੱਖੇ। ਹਾਂ, ਬੜੀ ਕੁਰਬਾਨੀ ਹੈ ਜੀ। ਜਿਹੜਾ ਜਵਾਨੀ ਦੇ ਵਿੱਚ ਜਾਂਦੇ ਆ ਜੀ, ਹਾਂ, ਤੁਸੀਂ ਹੁਣ 31 ਸਾਲ ਪਹਿਲਾਂ ਭਰੀ ਜਵਾਨੀ 'ਚ ਹੀ ਗਏ ਆ। ਆ 26 ਸਾਲ ਦੀ ਉਮਰ ਕਿੱਥੇ ਗਏ ਸੀ। ਅੱਛਾ ਯੂਸਫ ਸਾਹਿਬ, ਇੱਕ ਗੱਲ ਹੈ ਜੀ ਬਈ, ਇਹ ਕਿਹੜਾ ਓਲੇ ਵਾਲੀ ਗੱਲ ਆ, ਤੁਸੀਂ ਮਜ਼ਦੂਰੀ ਕੀਤੀ ਜੀ ਆਪਦੇ ਜੀ ਹਾਂ, ਹੱਥਾਂ ਨਾਲ। ਜੀ ਹਾਂ। ਨਿੱਕੇ ਨਿੱਕੇ ਕੰਮ ਜੀ ਮਜ਼ਦੂਰੀ ਕੀਤੀ ਹੈ, ਤੇ ਅੱਜ ਅੱਲਾਹ ਤਾਲਾ ਨੇ ਤੁਹਾਨੂੰ ਉਹ ਮੁਕਾਮ ਦਿੱਤਾ ਵੀ ਹਜ਼ਾਰਾਂ ਲੋਕ ਤੁਹਾਡੇ ਕੋਲ ਕੰਮ ਕਰ ਰਹੇ ਆ। ਅਲਹਮਦੁਲਿਲਾ। ਹਾਂਜੀ, ਤੇ ਉਹ ਕਿੱਦਾਂ ਮਹਿਸੂਸ ਹੁੰਦਾ ਜੀ? ਸਿਫਰ ਤੋਂ ਬੰਦਾ 100 ਤੇ ਆਂਦਾ ਜੀ। ਬਹੁਤ ਦਿਲ ਖੁਸ਼ ਹੁੰਦਾ। ਸਭ ਤੋਂ ਅੱਛੀ ਚੀਜ਼ ਜਿਹੜੀ ਹੁੰਦੀ ਨਾ, ਕਈ ਲੋਕ ਜਾਂਦੇ ਸਿਰਫ ਆਪਣੇ ਵਾਸਤੇ। ਹਾਂ ਅਸੀਂ ਅਲਹਮਦੁਲਿਲਾ ਗਏ ਆ ਉੱਥੇ, ਆਪਣੇ ਦੋਸਤਾਂ ਦੇ ਬੱਚੇ ਆ, ਦੋਸਤਾਂ ਨੂੰ, ਹਾਂ ਆਪਣੇ ਰਿਸ਼ਤੇਦਾਰਾਂ ਨੂੰ, ਜਿਹਨੂੰ ਵੀ ਜਿਹੜਾ ਜ਼ਰੂਰਤਮੰਦ ਸੀ, ਜਿਹੜਾ ਵੀ ਸਹੀ, ਉਹਨੂੰ ਮਤਲਬ ਉਹਨੇ ਹੈਲਪ ਕੀਤੀ ਉਹਦੀ ਹਮੇਸ਼ਾ। ਪੂਰੇ ਇਲਾਕੇ ਤੋਂ ਵੀ ਪੂਰੇ ਇਲਾਕੇ ਦੀ, ਪੂਰੇ ਪੰਜਾਬ ਨੂੰ, ਜਿੱਥੇ ਵੀ ਆਪਣਾ ਕੋਈ ਯਾਰ ਸੱਜਣ ਤੇ ਤਲਕ ਸੀਗਾ, ਰਿਸ਼ਤੇਦਾਰ ਸੀ, ਸਾਰੇ ਸਪੋਰਟ ਕੀਤੀ ਆ। ਅਲਹਮਦੁਲਿਲਾ ਅੱਜ ਸਾਰੇ ਮਤਲਬ ਖੁਸ਼ਹਾਲ ਆ। ਖੁਸ਼ਹਾਲ। ਬਸ ਇਹ ਸੋਚ ਕੇ ਹੂੰ, ਦਿਲ ਖੁਸ਼ ਹੋ ਜਾਂਦਾ ਵੀ ਇਹ ਕੰਮ ਕਿਸੇ ਦੀ ਹੈਲਪ ਕਰ ਸਕੇ। ਬੜੀ ਗੱਲ। ਵਰਨਾ ਆਪਣੇ ਵਾਸਤੇ ਤਾਂ ਹਰ ਬੰਦਾ ਬਾਹਰ ਹਰ ਜਾਂਦਾ ਹੀ ਬੰਦਾ। ਜਾਂਦਾ। ਇਹ ਜਿਹੜਾ ਸਬਕ ਆ ਨਾ ਵੰਡ ਕੇ ਖਾਣ ਦਾ, ਹਾਂਜੀ। ਇਹ ਬਹੁਤ ਵੱਡਾ, ਪਰ ਇਹ ਸਾਰਿਆਂ ਦੇ ਨਸੀਬਾਂ 'ਚ ਆਂਦਾ ਨਹੀਂ। ਯੂਸਫ ਸਾਹਿਬ ਨੇ ਬਾਹਰਲੇ ਮੁਲਕ, ਇਹਨਾਂ ਕੋਲ ਸਾਡੇ ਇਲਾਕੇ ਦੇ ਇੱਥੇ ਲਾਗੇ ਲਾਗੇ ਜਿੰਨੇ ਪਿੰਡ ਵੀ ਆ ਨਾ, ਸਾਰੇ ਮੁੰਡੇ ਇਹਨਾਂ ਕੋਲ ਆ ਉੱਥੇ। ਤੇ ਉਹ ਮੁੰਡੇ ਦੱਸਦੇ ਆ ਵੀ ਕਦੀ ਸਾਡੀ ਤਨਖਾਹ ਲੇਟ ਨਹੀਂ ਹੋਈ। ਇਹ ਵੀ ਜੀ ਹਾਂ, ਜੀ ਨਹੀਂ ਤੇ ਮੁੰਡੇ ਵਿਚਾਰੇ ਜਦੋਂ ਕੰਮ ਕਰਕੇ ਟਾਈਮ ਤੇ ਪੈਸੇ ਨਾ ਲੱਭਣ, ਜੀ ਹਾਂ, ਉਹ ਵੱਖਰਾ ਦੁੱਖ ਆ ਜੀ। ਬਿਲਕੁਲ ਇਦਾਂ ਹੀ ਆ। ਉਹ ਤੇ ਅਮੀਰ ਬੰਦਾ ਮੁਤਮਨ ਨਹੀਂ ਨਾ ਹੁੰਦਾ, ਜਦੋਂ ਜਿਹਦਾ ਹੱਕ ਆ ਉਹਨੂੰ ਟਾਈਮ ਦਿੱਤਾ ਜਾਂਦਾ ਨਾ। ਯੂਸਫ ਸਾਹਿਬ, ਤੁਹਾਨੂੰ ਆਪਦੇ ਪੈਰਾਂ ਤੇ ਖਲੋਣ ਨੂੰ ਜਦੋਂ ਤੁਸੀਂ ਬਾਹਰ ਗਏ ਆ, ਬਾਹਰ ਜਾਂਦਿਆਂ ਤਾਂ ਕੰਮ ਸਿੱਧਾ ਨਹੀਂ ਨਾ ਹੋ ਗਿਆ। ਜੀ ਬਿਲਕੁਲ ਏਦਾਂ ਉਹ ਹੀ। ਕਿੰਨਾ ਟਾਈਮ ਲੱਗਾ ਪੈਰਾਂ ਤੇ ਖਲੋਣ? ਤਕਰੀਬਨ ਜਿਹੜਾ ਜਾਂਦੇ ਆ ਜੀ, ਆਪਣਾ ਮਿਹਨਤ ਮਜ਼ਦੂਰੀ ਵਿੱਚੋਂ ਕੁਝ ਬਚਾ ਕੇ, ਕੁਝ ਆਪਣੇ ਬੱਚਿਆਂ ਨੂੰ, ਘਰਦਿਆਂ ਨੂੰ ਕੋਈ ਨਾ ਕੋਈ ਦੇ ਕੇ, ਕੁਝ ਵਿੱਚੋਂ ਸੇਵਿੰਗ ਕਰਕੇ, ਹਾਂ ਹਾਂ, ਉਹਦੇ ਨਾਲ ਥੋੜਾ ਜਿਹਾ ਫਿਰ ਪੈਰਾਂ ਤੇ ਖੜਾ ਹੋਣਾ। ਫਿਰ 5-4 ਸਾਲ ਤੇ ਜਾਂਦੇ ਆ, ਸਮਝ ਲਓ ਕਿ ਬੰਦਾ ਇਦਾਂ ਹੀ ਹੁੰਦਾ ਵਾ। ਸਿੱਧਾ ਪੱਧਰਾ ਹੁੰਦੇ ਸਿੱਧਾ ਪੱਧਰਾ ਹੁੰਦਾ। ਹੂੰ, ਫਿਰ ਆਸਤਾ ਦਾ ਬੇਸ ਬਣਦੀ। ਜਦੋਂ ਫਿਰ ਬੇਸ ਬਣ ਜਾਂਦੀ ਹੈ, ਫਿਰ ਅਲਹਮਦੁਲਿਲਾ ਦਿਨੋਂ ਦਿਨ ਦੁਗਣੀ ਰਾਤ ਚੌਗੁਣੀ ਅੱਲਾ ਤਰੱਕੀ ਦਿੰਦਾ। ਤਰੱਕੀ ਦਿੰਦਾ। ਨੀਅਤ ਸਾਫ਼ ਹੋਵੇ। ਹਾਂ। ਤੇ ਕਿੰਨੇ ਅੱਲਾ ਸਾਲ ਬਾਅਦ ਤਰੱਕੀ ਆਂਦੇ ਸੀ ਤੁਸੀਂ? ਮੈਂ ਸਟਾਰਟਿੰਗ ਤੇ ਬਹੁਤ ਟਾਈਮ ਦਿੱਤਾ ਉੱਥੇ। ਕਿੰਨੇ ਮੈਂ ਤਕਰੀਬਨ 2 ਸਾਲ ਬਾਅਦ ਵੀ, 3 ਸਾਲਾਂ ਬਾਅਦ ਵੀ, 4 ਸਾਲ ਬਾਅਦ ਵੀ ਆਇਆ ਸਟਾਰਟਿੰਗ ਤੇ। ਅੱਛਾ। ਕਿਉਂਕਿ ਅਗਰ ਉਹ ਟਾਈਮ ਨਾ ਦੇ ਸਕਦੇ ਨਾ, ਅਗਰ ਆਉਣ ਜਾਣ 'ਚ ਹੀ ਰਹਿੰਦੇ, ਹੂੰ ਹੂੰ ਤੇ ਫਿਰ ਉਹ ਨਹੀਂ ਸੀ ਗੱਲ, ਅੱਜ ਦੇ ਦਿਨ ਨਹੀਂ ਸੀ ਜਿਹੜੇ, ਉਹ ਨਹੀਂ ਸੀ ਆਉਂਦੇ। ਹੂੰ ਹੂੰ। ਤੇ ਟਾਈਮ ਦਿੱਤਾ ਉੱਥੇ, ਫਿਰ ਅਲਹਮਦੁਲਿਲਾ ਨੇ ਬੜੀ ਬਰਕਤ ਪਾਈ। ਤੁਸੀਂ ਮਿਹਨਤ ਕਰਕੇ ਜਿਹੜਾ ਕੁਝ ਬਣਾਇਆ, ਹੁਣ ਗਾਂ ਮੁੰਡੇ ਮਾਸ਼ਾਅੱਲਾ ਉਹ ਖਲੋਗੇ ਕੰਮ ਤੇ? ਜੀ ਹੁਣ ਬੱਚੇ ਕਰਦੇ ਆ ਅਲਹਮਦੁਲਿਲਾ। ਮੁੰਡਿਆਂ ਨੂੰ ਵੀ ਉਹ ਗੱਲ ਉਹਨਾਂ ਨੂੰ ਹੈ, ਉਹਨਾਂ ਦੇ ਇਹ ਗੱਲ ਸੂਝ-ਬੂਝ ਵਿੱਚ ਵੀ, ਯਾਰ ਇਹ ਕਿੱਦਾਂ ਬਣੀ ਸ਼ੈ ਇਹ? ਜੀ ਬਿਲਕੁਲ ਡਿਸਕਸ਼ਨ ਹੁੰਦੀ ਰਹਿੰਦੀ ਆ। ਜਦੋਂ ਬੱਚੇ ਪਹਿਲਾਂ ਮੰਗਵਾਏ ਆ, ਉਹਨੂੰ ਹਰ ਚੀਜ਼ ਦੱਸੀ ਆ, ਔਰ ਉਹਨੂੰ ਅਹਿਸਾਸ ਵੀ ਹੈ। ਅਹਿਸਾਸ ਹੋਣਾ ਚਾਹੀਦਾ। ਵਾਕਿਆ ਵੀ ਇਹਨਾਂ ਨੇ, ਅੱਬੂ ਸਾਡੇ ਨੇ ਹਾਂ, ਮਤਲਬ ਬੜਾ ਅੱਛਾ ਸਟੈਂਡ ਲਿਆ ਵਾ, ਸਾਡੇ ਵਾਸਤੇ ਬਹੁਤ ਕੁਝ ਕੀਤਾ। ਅਭੀ 31 ਸਾਲ ਜ਼ਿੰਦਗੀ ਦੇ ਦਿੱਤੇ ਆ ਜੀ, ਹਾਂਜੀ। ਤਾਂ ਜਾ ਕੇ ਅੱਜ ਅਸੀਂ ਹਾਂਜੀ, ਬੈਠੇ ਆ ਕੁਰਸੀਆਂ ਤੇ। ਮੈਨੂੰ ਕਦਰ ਤਾਂ ਹੋਣੀ ਚਾਹੀਦੀ ਹੈ ਜੀ। ਜੀ, ਅੱਲਾ ਹਰ ਨੂੰ ਕਾਮਯਾਬ ਕਰੇ ਜੀ। ਸਭ ਨੂੰ ਕਾਮਯਾਬ ਹਾਂ। ਕਰੇ। ਲਓ ਜੀ, ਤੁਹਾਨੂੰ ਯੂਸਫ ਸਾਹਿਬ ਨੂੰ ਵੀ ਮਿਲਾਤਾ ਅੱਜ, ਰੱਬੀ ਬੈਠੇ ਸੀ ਜਾਮਣ ਥੱਲੇ, ਤੇ ਥੋੜਾ ਟਾਈਮ ਰਹਿ ਗਿਆ, ਪਿੰਡੀ ਕੋਸ਼ਿਸ਼ ਬਣਦਾ ਨਾ, ਤੇ ਫਿਰ ਕਰਦੇ ਆਪਾਂ। ਇੱਕ ਤਾਂ ਜੀ ਜ਼ਰੂਰੀ ਐਲਾਨ ਸੁਣ ਲਓ, ਤੁਸੀਂ ਵੀ ਸਾਰੇ ਸੁਣ ਲਓ। ਅੱਛਾ, ਬਾਬੇ ਸ਼ੌਂਕੀ ਨੂੰ ਬਾਬਾ ਸ਼ੌਂਕੀ ਨਹੀਂ ਕਹਿਣਾ, ਬਾਬਾ ਸ਼ੌਕਤ ਸੱਦਣਾ। ਠੀਕ ਹੋ ਗਿਆ। ਬੰਦਿਆਂ ਨੇ ਫਿਲਮ ਦੇਖੀ, ਉਹ ਕਹਿੰਦੇ ਯਾਰ ਵੀ ਮਾਂ ਪਿਓ ਜਿੱਡਾ ਤੇ ਤੁਸੀਂ ਬਾਬਾ ਸ਼ੌਂਕੀ ਕਹਿੰਦੇ ਆ। ਬਾਬਾ ਸ਼ੌਕਤ ਸੱਦਣਾ। ਪਿਛਲੀ ਸਾਨੂੰ ਮਾਫੀ ਦੇ ਦਿਓ, ਗਾਂ ਤੋਂ ਅਸੀਂ ਬਾਬਾ ਸ਼ੌਕਤ ਸੱਦਾਂਗੇ। ਸ਼ੌਕਤ ਅਲੀ ਜੀ। ਬਾਬਾ ਸ਼ੌਕਤ ਅਲੀ। ਹਾਂਜੀ, ਬਾਬਾ ਜੀ ਨਾਂ ਕਹਿੰਦੇ ਤਾਂ ਫਿਰ ਪੂਰਾ ਲਓ। ਪੂਰਾ ਨਾਮ ਲਵਾਂਗੇ ਜੀ, ਬਾਬਾ ਸ਼ੌਕਤ ਅਲੀ। ਬਾਬਾ ਜੀ ਦੇਖੋ ਆਹ ਵੀ ਕੋਈ ਰੰਗ ਰੂਪ ਨਿਕਲਿਆ ਕਿ ਨਹੀਂ? ਬਹੁਤ ਆਲਾ ਜੀ, ਬਿਹਤਰੀਨ ਹੈ ਜੀ, ਬਹੁਤ ਆਲਾ ਜੀ, ਹਾਂਜੀ, ਮਾਸ਼ਾਅੱਲਾ, ਬਹੁਤ ਆਲਾ ਜੀ। ਰੰਗ ਰੂਪ ਅੱਛਾ, ਬਹੁਤ ਸਬਜ਼ੀ ਠੀਕ ਠਾਕ ਪੱਕ ਰਹੀ ਹੈ ਜੀ। ਸ਼ਾਇਦ ਤਾਂ ਜੀ ਛੱਡੀ ਕੋਈ ਨਹੀਂ ਪਾਣ ਵਾਲੀ ਵਿੱਚ ਨਹੀਂ, ਕੋਈ ਸ਼ੈ ਨਹੀਂ ਜੀ, ਜਿਹੜੀ ਵੀ ਦੁਨੀਆ ਦੀ ਪਾਉਣ ਵਾਲੀ ਆ ਪਾ ਲਈ।
ਹਾਂਜੀ ਬਹੁਤ ਆਲਾ ਜੀ। ਵਾਹ ਬਈ। ਹੁਣ ਕਿੰਨਾ ਟਾਈਮ ਬਣਦਾ ਜੀ ਪਿੱਛੇ? ਹਾਂਜੀ ਮਸਾਲਾ ਫਰਾਈ ਹੋ ਗਿਆ ਹੈ। ਹੂੰ ਬਾਅਦ ਆਪਾਂ ਇਹਦੇ ਵਿੱਚ ਗੋਸ਼ਤ ਪਾ ਦੇਣਾ ਤੇ ਨਾਲ ਭਿੰਡੀ ਪਾ ਦੇਣੀ ਆ ਤੇ 10 ਮਿੰਟ ਦਾ ਇਹਨੂੰ ਦਮ ਲਵਾਉਣਾ ਬਸ। ਤੁਸੀਂ ਜੀ ਚਮਚੇ ਤੇ ਆਇਓ ਤੇ ਅਸੀਂ ਨੇ ਇੱਕ ਸ਼ਾਇਦ ਖਾਣੀ ਆ, ਖਾਲੇ ਦੇ ਵਿੱਚ ਇੱਕ ਵਾਰੀ ਕੈਮਰਾ ਲਿਜਾਇਓ ਜੀ। ਬਾਬਾ ਜੀ ਆ ਜਾਓ। ਆਓ ਜੀ। ਆ ਦੇਖੋ ਨਿਆਣਿਆਂ ਨੇ ਬਾਹਰ ਵੀ ਸਿੱਟਿਆ ਜੀ ਆ ਰੇਤਾ ਵਿੱਚ ਜੀ। ਇਹ ਜਿਹੜਾ ਰੇਤਾ ਇਹਦਾ ਇਹ ਕੀ ਸੁਨੇਹਾ ਦੇ ਰਿਹਾ ਜੀ? ਇਹ ਸਨੇਹ ਦੋ ਦੇ ਰਿਹਾ ਜੀ। ਹਾਂਜੀ ਜਾਂ ਤਾਂ ਇਹਦਾ ਬੋਰ ਬਹਿ ਗਿਆ ਅੱਛਾ ਜੀ। ਤੇ ਜਾਂ ਇਹਦੇ ਫਿਲਟਰ ਨੂੰ ਸੁਰਾਖ ਹੋ ਗਿਆ। ਅੱਛਾ ਜੀ। ਹਾਂਜੀ ਹੂੰ ਆ ਰੇਤਾ ਜਿਹੜਾ ਆ ਰਿਹਾ ਨਾ ਜੀ ਬਹੁਤ ਜ਼ਿਆਦਾ ਆ ਰਿਹਾ ਜੀ। ਜ਼ਿਆਦਾ ਜਾਂ ਤਾਂ ਇਹਦਾ ਬੋਰ ਬਹਿ ਗਿਆ ਹਾਂਜੀ। ਤੇ ਜਾਂ ਇਹਦੇ ਫਿਲਟਰ ਨੂੰ ਕੋਈ ਸੁਰਾਖ ਹੋ ਗਿਆ ਜੀ ਜਿਹਦੇ ਚੋਂ ਰੇਤਾ ਖਿੱਚ ਰਿਹਾ ਜੀ। ਇਹ ਹੁਣ ਬਿਹਤਰ ਇਹ ਆ ਵੀ ਹੁਣ ਮਿਸਤਰੀ ਸੱਦ ਕੇ ਹਾਂਜੀ ਜਾਂ ਇਹਦਾ ਬੋਰ ਚੈੱਕ ਕਰਾਓ ਅੱਛਾ ਜੀ। ਜਾਂ ਫਿਲਟਰ ਚੈੱਕ ਕਰਾਓ। ਜੇ ਫਿਲਟਰ ਆ ਤੇ ਫਿਲਟਰ ਦਾ ਸੁਰਾਖ ਬੰਦ ਕਰਾਓ ਤੇ ਜੇ ਬੋਰ ਆ ਤੇ ਇਹਦਾ ਦੁਬਾਰਾ ਬੋਰ ਕਰਾਓ। ਜਿੰਨਾ ਲੋਡ ਪੈ ਰਿਹਾ ਨਾ ਰੇਤਾ ਜਿੰਨੀ ਚੱਕ ਕੇ ਪਾਣੀ ਬਾਹਰ ਸਿੱਟਦਾ ਹੈ ਮੋਟਰ ਸਾੜ ਦੇਗਾ ਤੁਹਾਡੀ। ਅੱਛਾ ਜੀ। ਹਾਂਜੀ ਨੁਕਸਾਨ ਜ਼ਿਆਦਾ ਹਾਂਜੀ। ਹੋਊਗਾ। ਉਹ ਕਹਿੰਦਾ ਜੱਟ ਪੰਜ ਨਹੀਂ ਸਹੀ 50 ਸਹਿ ਲੈਂਦਾ। ਰੇਤਾ ਜਦੋਂ ਰੇਤੇ ਨੇ ਬੰਦ ਕਰ ਦੇਣੀ ਨਾ ਫੇਰ ਹਾਂਜੀ ਸੱਦਣਾ ਆਪਾਂ। ਹਾਂਜੀ ਹਾਂ ਉਹ ਨਹੀਂ ਸੱਜਣਾ ਉਦੋਂ ਹੀ ਉਹ ਕਹਿੰਦੇ ਜੱਟ ਜਿਹੜਾ ਨਾ ਉਹ ਗੁੜ ਦੀ ਭੇਲੀ ਦੇ ਦਿੰਦਾ ਜਿਹੜੀ 60 ਗੰਨਿਆਂ ਦੀ ਬਣੀ ਹੁੰਦੀ ਆ ਤੇ ਗੰਨਾ ਨਹੀਂ ਦਿਸਦਾ ਨਾ ਮੋਢੇ ਤੇ ਰੱਖਿਆ ਵੀ ਉਹ ਸੋਟੇ ਜਿੱਡਾ ਗੰਨਾ ਲੈ ਗਿਆ ਗੰਨਾ ਫੜ ਨਹੀਂ ਲਓ ਭੇਲੀ ਦੇ ਲੈਂਦਾ। ਇਹਨੂੰ ਤੇ ਉਹ ਗੁੜ ਦੀ ਭੇਲੀ ਬੋਝੇ 'ਚ ਪਾਉਂਦਾ ਅਗਲਾ ਗਾਂ ਹੁੰਦਾ ਤੇ ਇਹਨਾਂ ਨੇ ਉਦਣ ਇਹਨੂੰ ਠੀਕ ਕਰਾਣਾ ਜਿੱਦਣ ਇਹਦਾ ਬੋਰ ਬਹਿ ਗਿਆ ਉਹਨਾਂ ਨੇ ਆਖਿਆ ਆ ਜਾਓ ਵੀ ਸ਼ੇਰੋ ਹੁਣ ਲਾ ਲਓ 2 ਲੱਖ ਰੁਪਈਆ ਇਹਦੇ ਤੇ ਮੁੱਢੋਂ ਸੁੱਡੋ ਉਦਣ ਇਹਨਾਂ ਨੇ ਠੀਕ ਕਰਾਣਾ। ਨਹੀਂ ਜੀ ਇਹ ਰੇਤਾ ਉਂਝ ਵੀ ਆ ਸਕਦਾ ਜੀ। ਉਦਾਂ ਕਿੱਦਾਂ ਆ ਸਕਦਾ ਵੀ ਮੈਂ ਦੱਸਦਾ ਜੀ। ਮਾੜਾ ਮੋਟਾ ਜਦੋਂ ਟੂਬਲ ਚਲਾਉਂਦੇ ਆ ਨਾ ਜੀ ਹਾਂ। ਹੁਣ ਤਾਂ ਸਾਨੂੰ ਲੋੜ ਨਹੀਂ ਸੀ, ਅਸੀਂ ਆ ਭਰ ਕੇ ਬੰਦ ਕਰਤਾ। ਹੁਣ ਇਸ ਟਾਈਮ ਬੰਦ ਖੜਿਆ। ਖੜਾ ਜਦੋਂ ਹੁਣ ਆਪਾਂ ਬਟਨ ਦਬਣਾ ਨਾ ਜੀ ਹਾਂ ਇੱਕ ਵਾਰੀ ਮਿੰਟ ਕ ਨਾ ਹਾਂ ਰੇਤਾ ਆਊਗਾ, ਗੰਦਾ ਪਾਣੀ ਆਊਗਾ ਝਟਕ ਦੀ ਝਟ, ਅੱਛਾ ਫਿਰ ਇਹ ਸ਼ੀਸ਼ੇ ਤਰ੍ਹਾਂ ਸਾਫ਼ ਹੋ ਨਹੀਂ ਹੁੰਦਾ ਸਾਫ ਜੀ ਜਾਊ। ਐਵੇਂ ਤੁਹਾਨੂੰ ਉਹ ਜੀ ਇੰਨਾ ਨਹੀਂ ਰੇਤਾ ਆਉਂਦਾ। ਤੁਸੀਂ ਨਾ ਇੱਥੇ ਆਓ ਜੀ, ਮੈਂ ਬਟਨ ਦਬਦਾ ਜੀ। ਇੰਨਾ ਨਹੀਂ ਰੇਤਾ ਆਉਂਦਾ, ਦਬੋ ਰੇਤਾ ਜ਼ਿਆਦਾ। ਬਟਨ ਦੱਬੋ ਜੀ ਤੁਸੀਂ ਹੁਣੇ ਪਤਾ ਲੱਗ ਜਾਏ। ਇੱਕ ਮਿੰਟ ਉਹ ਥੋੜਾ ਜਿਹੀ ਦੇਰ ਮਲੂਟਾ ਜਿਹਾ ਹੁੰਦਾ। ਮੈਂ ਜੀ ਪਲੇਟਾਂ ਸਿੱਧੀਆਂ ਕਰਦਾ ਜੀ। ਪਲੇਟਾਂ ਸਿੱਧੀਆਂ ਕਰਕੇ ਨਾ ਜੀ ਤੁਸੀਂ ਇਹਦਾ ਬਟਨ ਦੱਬੋ ਤੇ ਹੁਣੇ ਹੀ ਪਤਾ ਲੱਗ ਜਾਂਦਾ ਵੀ ਵੇਖ ਰੇਤਾ ਦਿੰਦਾ ਕਿ ਨਹੀਂ ਦਿੰਦਾ ਰੇਤਾ ਜੀ। ਇਹ ਬਹੁਤ ਜ਼ਿਆਦਾ ਰੇਤਾ ਜੀ। ਐਵੇਂ ਪਾਸਾ ਜਾਂ ਕੁੱਟਿਆ ਹੈ ਬਦਲੀ ਹੈ ਬਸ। ਯੂਸਫ ਸਾਹਿਬ ਇਹ ਦਿੰਦਾ ਰੇਤਾ ਜੀ ਇਹਨੂੰ ਕੋਈ ਨਾ ਕੋਈ ਕਸਰ ਤਾਂ ਹੈ ਨਾ। ਇਹ ਹੁਣ ਕਹਿੰਦੇ ਵੀ ਉਦਾਂ ਆਕੜਿਆ ਪਿਆ ਮਰਿਆ ਨਹੀਂ। ਹਾਂਜੀ ਇਹ ਆ ਜੱਟ ਆ ਦਿਖਾਣਾ ਇਹ ਕਹਿੰਦੇ ਵੀ ਉਦਾਂ ਆਕੜਿਆ ਪਿਆ ਤੇ ਮਰਿਆ ਹਜੇ ਇਹ ਕੋਈ ਨਹੀਂ। ਥੋੜਾ ਇੰਨਾ ਹੈ ਜੀ, ਦੋ ਜੋ ਵੀ ਇਹਦਾ ਹੈ ਜੀ ਦਿਖਾਣਾ ਤਾਂ ਚਾਹੀਦਾ। ਹੁਣ ਥੋੜਾ ਖਰਚਾ ਕੱਲ ਨੂੰ ਜ਼ਿਆਦਾ ਹੋ ਜਾਣਾ ਜੀ। ਕੀ ਕਹਿ ਰਹੇ ਬਾਬਾ ਜੀ? ਇਹ 2-2 ਫੁੱਟ ਚੜਿਆ ਪਿਆ। ਇੰਨਾ ਰੇਤਾ ਨਹੀਂ ਲੈਂਦਾ ਹੁੰਦਾ ਜਿਹੜਾ ਰੇਤਾ ਤੂੰ ਦੱਸ ਰਿਹਾ ਮੈਂ ਚਲਾ ਕੇ ਦਿਖਾਣਾ। ਉਹ ਥੋੜਾ ਜਿਹਾ ਮਾਮੂਲੀ ਜਿਹਾ ਰੇਤਾ ਫਿਰ ਬੱਚੇ ਤੱਕ ਰਹਿੰਦਾ ਹੁੰਦਾ। ਉਹ ਵੀ ਨਵੇਂ ਬੋਰ ਨਵੇਂ ਬੋਰ ਤੇ ਹਾਂਜੀ। ਜਾਂ ਆ ਗਈ ਧੁੱਪ ਆ ਗਈ, ਧੁੱਪ ਆ ਗਈ। ਧੁੱਪ ਆ ਗਈ ਉਹਨੇ ਪਾਣੀ ਚੱਕਿਆ ਹੀ ਨਹੀਂ। ਚੜਿਆ ਪਿਆ ਜੀ। ਇਹਦਾ ਸੋਚੋ ਕੁਛ। ਇਹ ਕਰਾਉਣਾ ਪੈਣਾ ਦੁਬਾਰਾ। ਹਾਂਜੀ ਜਾਂ ਬੋਰ ਕਰਾਉਣ ਜਾਂ ਫਿਲਟਰ ਦਿਖਾਣ ਜੀ, ਕੋਈ ਨਾ ਕੋਈ ਤਾਂ ਇਹਨੂੰ ਨੁਕਸ ਹੈ ਨਾ ਜੀ। ਇਹ ਕਰਨਗੇ ਤੇ ਹਟਣਾ ਜੀ, ਉਦਾਂ ਤਾਂ ਹਟਣਾ ਨਹੀਂ ਆਪਣੇ ਆਪ। ਧੁੱਪ ਤਾਂ ਆ ਗਈ। ਇਹ ਕਿਹਨੂੰ ਢੀਕ ਰਿਹਾ? ਚੱਕ ਲਿਆ ਪਾਣੀ ਆ ਜਾ। ਹਜੇ ਤਾਂ ਦੂਆ ਜੀ ਪਾਣੀ ਨਿਤਰਿਆ ਜਿਹੜਾ ਉੱਤੇ ਖੜਾ ਸੀ, ਥੱਲੇ ਤਾਂ ਪਾਣੀ ਨਹੀਂ ਆਇਆ ਹਜੇ। ਇਹਨੇ ਪਾਣੀ ਚੱਕਿਆ ਨਹੀਂ ਹਜੇ। ਚੱਲ ਸ਼ੇਰਾ ਚੱਲ। ਉਹ ਪਾਣੀ ਦਿੱਤਾ ਬੜਾ ਆ। ਉੱਤੇ ਹੀ ਸੀ ਨਾ ਹਜੇ ਪਾਣੀ, ਥੱਲੇ ਵਾਲਾ ਨਹੀਂ ਨਾ ਚੱਕਿਆ। ਸ਼ਾਬਾਸ਼ ਸ਼ਾਬਾਸ਼। ਸਾਹ ਲੈ ਰਿਹਾ। ਸਾਹ ਕਾਹਦਾ ਲੈ ਰਿਹਾ? ਸਾਹ ਸੂ ਨਹੀਂ ਲੈ ਰਿਹਾ। ਮੋਟਰ ਦੇ ਚੱਕਰ ਘੱਟ ਆ ਯਾਰ, ਲੋਡ ਕੋਈ ਨਹੀਂ ਬੰਦ ਕਰ ਰਿਹਾ ਉਹ ਬਸ। ਉਂਝ ਹੀ ਸ਼ਾਮ ਹੋ ਗਈ। ਹਾਂ, ਸ਼ਾਮ ਤਾਂ ਸ਼ਾਮ ਕੋਈ ਨਹੀਂ ਹੋਈ। ਆ ਦੇਖ ਚੱਕਰ ਘੱਟ ਆ। ਚਲੋ ਫਿਰ ਕਿਸੇ ਟਾਈਮ ਦਿਖਾ ਫਿਰ ਦਾਂਗੇ। ਕਿਸੇ ਟਾਈਮ ਦਿਖਾ ਲਿਓ। ਔਲੇ ਦਾ ਖਾਇਆ, ਸਿਆਣੇ ਦਾ ਕਿਹਾ, ਪਿੱਛੋਂ ਸਵਾਦ ਆਉਂਦਾ। ਅਸੀਂ ਤੈਨੂੰ ਕਹੀ ਜਾਂਦੇ 2-2 ਫੁੱਟ ਚੜਿਆ ਖੜਾ ਰੇ। ਮੰਨ ਜਾ ਗੱਲ। ਤੂੰ ਸਾਡੀ ਗੱਲ ਨਹੀਂ ਮੰਨ ਰਿਹਾ ਹੈਗਾ। ਬਾਬਾ ਜੀ ਹਜੇ ਰੇਤੇ ਤੇ ਹੀ ਆ ਜੀ। ਅਸੀਂ ਤਾਂ ਖਾਣੇ ਤੇ ਪਹੁੰਚ ਨਹੀਂ ਉਹ ਗੱਲ ਵੀ ਦੱਸਣੀ ਪੈਂਦੀ ਹੈ ਨਾ। ਇਹ ਤਾਂ ਫਿਰ ਹੈ ਹੀ ਬਿਹਤਰੀਨ ਹੈ। ਇਹ ਤਾਂ ਰੌਲਾ ਹੀ ਕੋਈ ਨਹੀਂ। ਰੰਗ ਰੂ ਇਹ ਭਿੰਡੀ ਪੈਣ ਲੱਗੀ। ਹਾਂਜੀ ਹਾਂਜੀ। ਯੂਸਫ ਸਾਹਿਬ ਜਦੋਂ ਖਾਣਾ ਨਾ ਚਾਚੇ ਬੂਟੇ ਦੇ ਹੱਥਾਂ ਦਾ ਪੱਕਿਆ, ਇੱਕ ਵਾਰੀ ਮਾਂ ਯਾਦ ਆਉਂਦੀ ਹੈ। ਹਾਂਜੀ
ਹੈ ਬੂਟਾ ਬਹੁਤ ਸ਼ੌਕ ਨਾਲ ਪਕਾਉਂਦਾ। ਸ਼ੌਕ ਨਾਲ ਪਕਾਉਂਦੇ ਆ ਜੀ। ਇਹ ਵੀ ਰਹੇ ਘਰੋਂ ਬਾਹਰ ਹੀ ਰਹੇ ਨਾ। ਅੱਛਾ, ਹਾਂ ਤੇ ਪਕਵਾਈ ਸਾਰੀ ਕਰ ਲੈਂਦਾ ਚਾਚਾ ਬੂਟਾ ਵੀ। ਹੁਣ ਵੀ ਘਰੋਂ ਬਾਹਰ ਹੀ ਆ। ਆਹੋ ਹੁਣ ਵੀ ਬਾਹਰ ਹੀ ਆ ਜੀ, ਹੁਣ ਕਿਹੜਾ ਘਰ ਆਹ ਉਹ ਸਾਡੇ ਦਾ ਹਿਸਾਬ ਹੋ ਗਿਆ ਨਾ। ਹਾਂਜੀ। ਅਸੀਂ ਵੀ ਬਾਹਰ ਰਹੇ ਆ ਤੇ ਹੁਣ ਵੀ ਬਾਹਰ ਹੀ ਆ। ਬਾਹਰ ਹੀ ਆ। ਨਿਸ਼ਾਨ ਸਾਹਿਬ ਇਹ ਥੋੜਾ ਜਿਹਾ ਦੱਸਿਓ। ਇਹ ਅਸੀਂ ਨਾ ਜੀ ਪਿਆਜ਼ਾਂ ਦਾ ਮਸਾਲਾ ਬਣਾ ਕੇ ਨਾ ਵਿੱਚ ਟਮਾਟਰ ਪਿਆਜ਼ ਹਰੀ ਮਿਰਚਾਂ ਲਸਣ ਅਦਰਕ ਸਾਰਾ ਉਹਦਾ ਮਸਾਲਾ ਬਣਾਇਆ। ਫਿਰ ਉਹਦੇ ਵਿੱਚ ਬੋਇਲ ਕੀਤਾ ਹੋਇਆ ਨਾ ਬੜਾ ਗੋਸ਼ਤ ਜਿਹਨੂੰ ਕੱਟੇ ਦਾ ਗੋਸ਼ਤ ਕਹਿੰਦੇ ਉਹ ਡਾਲਿਆ। ਠੀਕ ਆ। ਤੇ ਉਸ ਤੋਂ ਬਾਅਦ ਹੁਣ ਭਿੰਡੀ ਪਾਤੀ ਆ ਤੇ ਭਿੰਡੀ ਨੂੰ ਹੁਣ ਤਕਰੀਬਨ 10 ਮਿੰਟ ਦਮ ਤੇ ਰੱਖਾਂਗੇ ਤੇ ਉਸ ਤੋਂ ਬਾਅਦ ਇਹ ਰੈਡੀ ਹੋ ਜਾਏਗੀ। ਚਾਚਾ ਜੀ ਥੋੜੀ ਜਿਹੀ ਅੱਗ ਤੇਜ਼ ਕਰੋ ਨੀਚੇ। ਹੋ ਗਈ। ਬਾਕੀ ਹੁਣ ਉੱਤੋਂ ਢੱਕ ਦੇ ਨੂੰ ਇਹਦਾ ਢੱਕਣ ਪਿਆ ਕੜਾਈ ਦਾ ਤੇ ਥੋੜੀ ਜਿਹੀ ਅੱਗ ਤੇਜ਼ ਕਰ ਦਿਓ। ਬੋਟੀ ਹੈ ਜੀ ਇਹ ਬੜੇ ਸਾਈਜ਼ ਦੀ। ਬੋਟੀਆਂ ਤੋਂ ਜ਼ਿਆਦਾ ਵੱਡੀਆਂ ਕਰਾ ਲਈ। ਹਾਂ ਉਹ ਕਸਾਈ ਨੇ ਕਰਤੀਆਂ। ਕਹਿ ਰਿਹਾ ਅੱਜ ਨਾ ਮੇਰੇ ਕਹਿਣ ਤੇ ਨਾ ਥੋੜੀਆਂ ਜੀ ਬੜੀਆਂ ਚੱਲਣ ਦੋ। ਮੈਂ ਕਿਹਾ ਚਲੋ ਜੀ ਬਸ ਠੀਕ ਆ, ਬਸ ਠੀਕ ਆ ਜੀ, ਬਸ ਠੀਕ ਆ ਜੀ। ਤੇ ਅੱਗ ਨੂੰ ਹਲਕੀ ਜੀ ਕਰ ਦਿਓ ਬਸ ਕਿ ਨਾ ਦਮ ਤੇ ਇਹ ਬਣਦੀ ਰਵੇ। ਲਓ ਜੀ ਚਲੋ ਬਸ। ਮਾਨ ਸਾਹਿਬ ਹੁਣ ਨਾ 10 ਮਿੰਟ ਦਮ ਤੇ ਰੱਖਾਂਗੇ। ਬਾਅਦ ਦਮ ਹੀ ਆ ਤੇ ਜੀ। ਉਸ ਤੋਂ ਬਾਅਦ ਇਹ ਰੈਡੀ ਹੋ ਜਾਏਗੀ ਤੇ ਮੁੰਡਾ ਘਾਲਤਾ ਆ ਰੋਟੀਆਂ ਲੈਣ ਤੇ ਉਸ ਤੋਂ ਬਾਅਦ ਆਪਾਂ ਜੀ ਇੰਜੋਏ ਕਰਦੇ ਹਾਂ ਆਪਣਾ ਦੁਪਹਿਰ ਦਾ ਖਾਣਾ। ਲਓ ਜੀ ਉਡੀਕ ਦੀਆਂ ਘੜੀਆਂ ਮੁੱਕ ਗਈਆਂ ਤੇ ਸਾਡੀ ਆ ਹਾਂਡੀ ਤਿਆਰ ਹੋ ਗਈ। ਵਾਹ ਬਈ ਵਾਹ ਮਾਸ਼ਾਅੱਲਾ। ਦੇਖ ਰਹੇ ਜੀ ਆਇਲ ਕਿਸ ਤਰ੍ਹਾਂ ਉੱਤੇ ਆਇਆ ਹੈ ਪੱਕ ਪੱਕ ਕੇ। ਹਾਂਜੀ ਆਇਲ ਦੇਖ ਰਹੇ ਮੈਂ ਕਿਹਾ ਕਿਸ ਤਰ੍ਹਾਂ ਉੱਤੇ ਆਇਆ ਹੈ ਪੱਕ ਪੱਕ ਕੇ। ਨਹੀਂ ਠੀਕ ਹੈ ਮਾਸ਼ਾਅੱਲਾ। ਰੰਗ ਰੂ ਬਹੁਤ ਸੋਹਣਾ ਜੀ ਤੇ ਤਰੀ ਵਿੱਚ ਇਨਸ਼ਾਅੱਲਾ ਆਈ। ਤੁਸੀਂ ਖਾਓਗੇ ਚੋਦੀ ਸਾਹਿਬ ਤੁਹਾਨੂੰ ਪਸੰਦ ਆਏਗੀ। ਅੱਛਾ ਜੀ ਹਾਂ ਮਹਿਮਾਨਾਂ ਨੂੰ ਵੀ ਪਸੰਦ ਆਏਗੀ। ਠੀਕ ਹੈ ਜੀ। ਬਾਕੀ ਕੁਝ ਲੋਕਾਂ ਨੂੰ ਬੀਪੀ ਦਾ ਇਸ਼ੂ ਹੁੰਦਾ ਨਮਕ ਮੈਂ ਥੋੜਾ ਜਿਹਾ ਕਮ ਰੱਖਿਆ। ਠੀਕ ਅੱਛਾ ਹੈ ਜੀ। ਹਾਂ ਲਓ ਜੀ ਕੀ ਬਾਤ ਹੋਈ ਕੱਲਾ। ਤੇ ਤੁਹਾਨੂੰ ਦੱਸੀ ਜਾ ਹਾਂਜੀ ਉਤਾਰ ਲਈ ਜੀ ਨੀਚੇ ਹੁਣ ਇਹਨੂੰ। ਹਾਂਜੀ ਲਓ ਜੀ ਬਸ ਚਲੋ ਇੱਥੇ ਉੱਤੇ ਰੱਖੋ ਰੋਟੀਆਂ ਮੰਜੇ ਤੇ। ਇੱਥੇ ਇੱਥੇ ਕੌਲੀਆਂ ਚਾਚਾ ਕੋਲ ਆ ਨਾ ਇਹਦੇ। ਚਾਚਾ ਪਾ ਉੱਥੇ ਜਾ ਨਾ ਵਰਤਾ ਪਾਣ ਹਾਂ ਥੋੜੀ ਥੋੜੀ ਪਾ ਦਿਓ ਜੀ ਹਾਂਜੀ ਫਿਰ ਮੁੜ ਕੇ ਲਾ ਲੈਣਗੇ। ਹਾਂ ਕਰੋ ਜੀ ਪਲੇਟ। ਬਿਸਮਿਲ੍ਲਾ ਵਾਹ ਬਈ ਵਾਹ। ਕੋ ਮਸਾਲਾ ਹੀ ਪਾ ਥੱਲੇ ਨਾਲ। ਆ ਲਓ ਜੀ। ਸ਼ਾਇਦ ਉਹ ਹੁੰਦੀ ਹੈ ਜਿਹਨੂੰ ਵੇਖਿਆ ਇੱਕ ਵਾਰੀ ਭੁੱਖ ਲੱਗ ਜੇ। ਆ ਲਓ ਜੀ ਇਹ ਫੜਾਓ ਜੀ। ਬਿਸਮਿਲ੍ਲਾ ਜੀ। ਇਧਰ ਆ ਬਲਾ ਰੱਖੋ ਯੂਸਫ ਸਾਹਿਬ ਨੂੰ। ਪਾਣੀ ਵੀ ਦੇ ਸਾਲਣ ਵੀ ਦੁਆ ਰੋਟੀ ਵੀ। ਹਾਂ ਰੋਟੀ ਚੰਗੇਰ ਚ ਰੱਖੋ ਬਾਬਾ ਜੀ। ਚੰਗੇਰ ਚ ਰੋਟੀ ਰੱਖੋ। ਇਹ ਫੜੋ ਜੀ। ਵਾਹ ਬਈ ਵਾਹ। ਆ ਬਿਸਮਿਲ੍ਲਾ ਜੀ। ਆ ਬਿਸਮਿਲ੍ਲਾ ਕਰਿਓ ਜੀ। ਚਲੋ ਦੂਸਰੀਆਂ ਪਲੇਟਾਂ ਫੜੋ। ਦੋ ਜੀ। ਅੱਛਾ ਜੀ ਕੋਈ ਨਹੀਂ ਇੱਕ ਵਾਰੀ ਰੱਖੋ ਲੈ ਲਾਂਗੇ ਕੋਈ ਨਹੀਂ ਮਸਲਾ। ਲਓ ਜੀ ਬਿਸਮਿਲ੍ਲਾ ਕਰੋ ਜੀ। ਰੋਟੀ ਲਿਆ ਵੀ ਚਾਚਾ ਪਲੇਟ ਫੜ ਪਲੇਟ ਫੜ। ਹਾਂ ਲਓ ਜੀ। ਇੱਧਰ ਰੱਖ ਦਿਓ ਜੀ। ਠੀਕ ਹੈ ਜੀ ਹੁਣ ਲਓ ਜੀ ਹਾਂ ਸਿੱਧਾ ਹੋ ਕੇ ਬੈ ਪਰਾਂ ਨੂੰ, ਸਿੱਧਾ ਹੋ ਕੇ ਬਾਬਾ ਜੀ ਖਾਓ। ਐਦਾਂ ਚੱਲ ਖਾਓ ਜੀ। ਹਾਂਜੀ ਲਓ ਜੀ ਹਾਂਜੀ ਬਿਸਮਿਲ੍ਲਾ ਕਰੋ ਜੀ। ਬਿਸਮਿਲ੍ਲਾ ਲਓ ਜੀ। सौ बटा 100 जी मेरे वालों। ਆਪ ਹੀ ਵੰਡੀ ਜਾਂਦੇ ਜੀ। ਇੰਨਾ ਵਿੰਡੇ ਸੀਰ ਨਹੀਂ ਮੁੜ ਮੁੜ ਕੇ ਆਪਣਿਆਂ ਨੂੰ। ਪਹਿਲਾਂ ਮਹਿਮਾਨਾਂ ਨੂੰ ਪੁੱਛੋ ਆਪ ਹੀ ਪਕਾ ਕੇ ਆਪ ਹੀ ਖਾ ਕੇ ਕਹਿੰਦੇ 100 ਬਟਾ। ਜੀ ਜੀ ਮਾਸ਼ਾਅੱਲਾ ਬਹੁਤ ਟੇਸਟੀ ਖਾਣਾ। अच्छा ਬਹੁਤ जी। ਜ਼ਬਰਦਸਤ ਬਣਿਆ। स्वाद आया जी। ਮੈਂ ਬਿਲਕੁਲ माँ चेते आई कि नहीं जी। ਇੱਕ ਨੰਬਰ ਹੈ ਬੁੱਢਾ। ਨਾ ਜੀ ਬਿਲਕੁਲ ਜ਼ਬਰਦਸਤ। बाबे शौकी तो लिए जी। आदवा बाबे शौकत तो जी। ਸ਼ੌਕਤ ਅਲੀ ਬਹੁਤ ਸ਼ੌਕਤ ਬਿਹਤਰੀਨ ਆ ਜੀ। अच्छा जी। ਭਿੰਡੀ ਤੇ ਗੋਸ਼ਤ ਬਹੁਤ ਮਾਸ਼ਾਅੱਲਾ ਆਲਾ
ਚੰਗਾ ਕਹਿੰਦੇ ਅਸੀਂ ਵੀ ਨਿਮਕ ਦੀ ਵਾਧਾ ਕਰਦਾ, ਨਿਮਕ ਵੀ ਠੀਕ ਹੈ ਜੀ ਸਾਡੇ ਵਾਸਤੇ ਤਾਂ ਠੀਕ ਹੈ ਜੀ। ਠੀਕ ਆ ਜੀ, ਹਾਂਜੀ ਬਹੁਤ ਬਿਹਤਰੀਨ। ਵਾਹ ਚਾਚਾ ਬੁੱਢਾ, ਮੁਬਾਰਕਾਂ ਜੀ। ਖੈਰ ਮੁਬਾਰਕ ਜੀ। ਨਿਸ਼ਾਨ ਸਾਹਿਬ ਜਿਉਂਦੇ ਵਸਦੇ ਰਹੋ ਜੀ। ਠੀਕ ਹੈ, ਆਓ ਤੁਸੀਂ ਵੀ ਆਓ, ਆਓ ਮੁੰਡੇ ਤੁਸੀਂ ਵੀ ਆ ਜਾਓ, ਬਹਿ ਜਾਓ, ਬਹਿ ਜਾਓ, ਆ ਜਾਓ, ਆਪਾਂ ਸਾਰੇ ਖਾਈਏ, ਆ ਜਾਓ। ਉਸਮਾਨ ਸਾਹਿਬ ਆ ਜਾਓ। ਜਿਉਂਦੇ ਵਸਦੇ ਰਹੋ ਜੀ, ਜਿੱਥੇ ਰਹੋ ਤਕੜੇ ਰਹੋ, ਰਾਜੀ ਰਹੋ, ਸੁਖੀ ਰਹੋ। ਬੜੀ ਮਿਹਰਬਾਨੀ ਜੀ, ਦੱਬ ਲਓ ਬੱਟ। ਅੱਲਾ ਹਾਫਿਜ਼ ਜੀ।